ਜਿਹੜਾ ਸੰਘਰਸ਼ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜਿਹੜਾ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਨਜ਼ਰਬੰਦ ਸਿੰਘਾਂ ਦੇ ਰਿਹਾਈ ਤੇ ਹੋਰ ਮਸਲਿਆਂ ਲਈ ਸਾਂਝਾ ਸੰਘਰਸ਼ ਜਿਹੜਾ ਹੈ ਉਸ ਦੇ ਮੁਤਲਕ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਹੈ ਜਿਹੜੀ ਉਹ ਖਤਮ ਕਰਵਾਈ ਗਈ ਆ। ਬਾਪੂ ਸੂਰਤ ਸਿੰਘ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਆ ਨਜ਼ਰਬੰਦ ਆ ਤੇ ਉਹਨਾਂ ਨੂੰ ਅੱਡ-ਅੱਡ ਸਮੇਂ ਤੇ ਸਰਕਾਰਾਂ ਨੇ ਲੁਧਿਆਣੇ ਦੇ ਹਸਪੀਟਲ ਵਿੱਚ ਦਾਖਲ ਕਰਕੇ ਉਹਨਾਂ ਦਾ ਜਿਹੜਾ ਸੰਘਰਸ਼ ਆ ਉਹਨੂੰ ਖਤਮ ਕਰਾਉਣ ਦੇ ਯਤਨ ਕੀਤੇ। ਜਦੋਂ ਕੋਈ ਹੋਰ ਮੋਰਚਾ ਜਾਂ ਹੋਰ ਸੰਘਰਸ਼ ਬੁਲੰਦ ਹੋਇਆ ਹੁੰਦਾ ਸੀ, ਉਹ ਮਗਿਆ ਹੁੰਦਾ ਸੀ, ਉਦੋਂ ਲੋਕਾਂ ਨੂੰ ਲੱਗਣਾ ਕਿ ਬਾਪੂ ਸੂਰਤ ਸਿੰਘ ਆਪਣਾ ਸੰਘਰਸ਼ ਖਤਮ ਕਰ ਦੇਵੇ ਤੇ ਇਸ ਮੋਰਚੇ 'ਚ ਆ ਜਾਵੇ। ਪਰ ਜਦੋਂ ਉਸ ਮੋਰਚੇ ਦੇ ਸਿਖਰ ਤੇ ਜਾਣ ਤੋਂ ਬਾਅਦ ਵਿੱਚ ਨਿਵਾਣ ਆਉਣੀ, ਕਿਸੇ ਘਟਨਾਕ੍ਰਮ ਦੇ ਵਿੱਚ ਟਵਿਸਟ ਆਉਣੀ, ਉਦੋਂ ਫਿਰ ਲੋਕਾਂ ਨੇ ਕਹਿਣਾ ਯਾਰ ਆਪਾਂ ਐਵੇਂ ਕਹਿੰਦੇ ਰਹੇ ਹਾਂ, ਬਾਪੂ ਸੂਰਤ ਸਿੰਘ ਵਧੀਆ ਜਿਹੜਾ ਡਟਿਆ ਹੈ ਅੱਜ ਵੀ। ਜਦੋਂ ਬਾਦਲ ਦਲ ਦਾ ਰਾਜ ਸੀ ਉਦੋਂ ਤਾਂ ਬਹੁਤ ਜ਼ਿਆਦਾ ਉਹਨਾਂ ਦੇ ਘਰ ਨੂੰ, ਉਹਨਾਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ। ਇਹ ਜਿਹੜਾ ਬਾਪੂ ਸੂਰਤ ਸਿੰਘ ਆ ਤਾਂ ਐਵੇਂ ਟੱਕਰਾਂ ਮਾਰਦਾ, ਇਹ ਡਰਾਮੇ ਕਰਦਾ, ਲੋਕ ਇਦਾਂ ਦੀਆਂ ਗੱਲਾਂ ਕਹਿੰਦੇ ਹੁੰਦੇ ਸੀ। ਇਸੇ ਸਮੇਂ ਦੌਰਾਨ ਜਿਹੜੇ ਉਹਨਾਂ ਦੇ ਜਵਾਈ ਸੀਗੇ ਉਹ ਅਮਰੀਕਾ ਦੇ ਵਿੱਚ ਉਹਨਾਂ ਦਾ ਕਤਲ ਹੋਇਆ। ਉਹ ਕਤਲ ਜਿਹੜਾ ਹੈਗਾ ਅੱਜ ਤੱਕ ਉਹਦਾ ਤਾਂ ਪਤਾ ਕੁਛ ਨਹੀਂ ਲੱਗਿਆ, ਜਿਹਦੇ ਬਾਰੇ ਸਾਰਿਆਂ ਨੂੰ ਪੂਰਾ ਯਕੀਨ ਆ ਵੀ ਇਹ ਭਾਰਤੀ ਖੁਫੀਆ ਏਜੰਸੀਆਂ ਦਾ ਆਪਰੇਸ਼ਨ ਸੀ। ਏਡੇ ਵੱਡੇ ਹੌਲਨਾਕ ਸਾਕੇ ਦੇ ਬਾਵਜੂਦ ਉਹ ਡਟੇ ਰਹੇ, ਉਲਟਾ ਉਹਨਾਂ ਨੇ ਹੋਰ ਦ੍ਰਿੜਤਾ ਫੜ ਲਈ ਉਸ ਦਿਨ ਤੋਂ ਬਾਅਦ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਜਿਹੜੀ ਗੱਲ ਆ ਉਹ ਤਾਂ ਇਹ ਆ ਕਿ ਬਾਪੂ ਸੂਰਤ ਸਿੰਘ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਆ ਨਜ਼ਰਬੰਦ ਆ ਤੇ ਉਹਨਾਂ ਨੂੰ ਅੱਡ-ਅੱਡ ਸਮੇਂ ਤੇ ਸਰਕਾਰਾਂ ਨੇ ਲੁਧਿਆਣੇ ਦੇ ਹਸਪੀਟਲ ਵਿੱਚ ਦਾਖਲ ਕਰਕੇ ਉਹਨਾਂ ਦਾ ਜਿਹੜਾ ਸੰਘਰਸ਼ ਆ ਉਹਨੂੰ ਖਤਮ ਕਰਾਉਣ ਦੇ ਯਤਨ ਕੀਤੇ। ਉਹਨਾਂ ਨੂੰ ਤੰਗ ਪਰੇਸ਼ਾਨ ਵੀ ਬੜਾ ਕੀਤਾ। ਜਦੋਂ ਬਾਦਲ ਦਲ ਦਾ ਰਾਜ ਸੀ ਉਦੋਂ ਤਾਂ ਬਹੁਤ ਜ਼ਿਆਦਾ ਉਹਨਾਂ ਦੇ ਘਰ ਨੂੰ, ਉਹਨਾਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ। ਪਰ ਉਹ ਸੰਘਰਸ਼ ਉਹਨਾਂ ਦਾ ਲਗਾਤਾਰ ਜਾਰੀ ਰਿਹਾ ਤੇ ਅੱਜ ਜਿਹੜਾ ਸੰਘਰਸ਼ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜਿਹੜਾ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਨਜ਼ਰਬੰਦ ਸਿੰਘਾਂ ਦੇ ਰਿਹਾਈ ਤੇ ਹੋਰ ਮਸਲਿਆਂ ਲਈ ਸਾਂਝਾ ਸੰਘਰਸ਼ ਜਿਹੜਾ ਹੈ ਉਸ ਦੇ ਮੁਤਲਕ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਆ ਜਿਹੜੀ ਉਹ ਖਤਮ ਕਰਵਾਈ ਗਈ ਆ, ਜਿਹਦੇ ਕਰਕੇ ਅੱਜ ਸਿੱਖ ਜਗਤ ਵਿੱਚ ਇਸ ਸੰਘਰਸ਼ ਨੂੰ ਜਿਹੜਾ ਮੋਰਚਾ ਚੰਡੀਗੜ੍ਹ ਚੱਲ ਰਿਹਾ ਉਹਨੂੰ ਵੀ ਬਲ ਮਿਲਿਆ। ਕਿਉਂਕਿ ਜਿਵੇਂ ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਵੀ ਚਰਚਾ ਕੀਤੀ ਆ ਵੀ ਜਦੋਂ ਕਪੂਰੀ ਨਹਿਰ ਵਾਲਾ ਮੋਰਚਾ 1982 ਚ ਅਕਾਲੀਆਂ ਨੇ ਲਾਇਆ ਹੋਇਆ ਸੀਗਾ ਪਟਿਆਲੇ ਜ਼ਿਲ੍ਹੇ ਦੇ ਵਿੱਚ, ਉੱਥੇ ਸਪੋਰਟ ਨਹੀਂ ਸੀ ਮਿਲ ਰਹੀ, ਹਮਾਇਤ ਨਹੀਂ ਸੀ ਮਿਲ ਰਹੀ। ਕਾਮਰੇਡਾਂ ਦੇ ਚੱਕ ਚਾ ਕੇ ਪੰਗਾ ਤਾਂ ਲੈ ਬੈਠੇ ਪਰ ਉੱਥੇ ਲੋਕਾਂ ਦੀ ਹਮਾਇਤ ਨਹੀਂ ਸੀ ਤੇ ਲੋਕ ਵੈਸੇ ਵੀ 1978 ਵਾਲੇ ਘਟਨਾਕ੍ਰਮ ਤੋਂ ਲੋਕ ਅਕਾਲੀਆਂ ਤੋਂ ਨਾਰਾਜ਼ ਸੀਗੇ। ਤੇ 1982 ਚ ਜਦੋਂ ਇਹਨਾਂ ਨੇ ਕਪੂਰੀ ਨਹਿਰ ਵਾਲਾ ਮੋਰਚਾ ਲਾਇਆ ਉਹਨੂੰ ਹਮਾਇਤ ਘੱਟ ਮਿਲ ਰਹੀ ਸੀ ਤੇ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਹੋਰ ਸਿੰਘਾਂ ਦੀਆਂ ਗ੍ਰਿਫਤਾਰੀਆਂ ਦੇ ਮੱਦੇਨਜ਼ਰ ਮੋਰਚਾ ਲਾਇਆ ਉਹਨੂੰ ਹਮਾਇਤ ਵੱਧ ਮਿਲ ਰਹੀ ਸੀ। ਇੱਕ ਮੋਰਚਾ ਚੰਡੀਗੜ੍ਹ ਦੇ ਵਿੱਚ, ਮਾਫ ਕਰਨਾ ਦਿੱਲੀ ਦੇ ਵਿੱਚ ਜਥੇਦਾਰ ਜਗਦੇਵ ਸਿੰਘ ਤਲਵੰਡੀ ਹੋਣੀ ਵੀ ਲਾਈ ਬੈਠੇ ਸੀ। ਸੋ ਉਦੋਂ ਵੀ ਬਹੁਤ ਸਾਰੇ ਮੋਰਚੇ ਲੱਗੇ ਹੋਏ ਸੀਗੇ ਜਿਨ੍ਹਾਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਫਿਰ ਧਰਮਯੁੱਧ ਮੋਰਚਾ ਜਿਹੜਾ ਸੀਗਾ ਉਹ ਬਣਾਇਆ ਗਿਆ ਸੀ। ਕੁਛ ਇਹੋ ਜਿਹਾ ਹੀ ਹਾਲ ਚਾਲ ਹੁਣ ਚੰਡੀਗੜ੍ਹ ਵਾਲੇ ਮੋਰਚੇ ਬਾਰੇ ਜਿਹੜਾ ਕਿ ਜਿਹੜਾ ਕਿ ਨਜ਼ਰਬੰਦ ਸਿੰਘਾਂ ਤੇ ਹੋਰ ਮਸਲਿਆਂ ਦੇ ਲਈ ਹੈ ਉੱਥੇ ਬਣਦਾ ਜਾ ਰਿਹਾ। ਅੱਜ ਬਾਪੂ ਸੂਰਤ ਸਿੰਘ ਵਾਲਾ ਜਿਹੜਾ ਮਸਲਾ ਉਹਦੇ ਉੱਤੇ ਕੌਮ ਨੂੰ ਚੰਗਾ ਲੱਗਿਆ ਵਾ ਤੇ ਜਿਹੜਾ ਸਰਾਭੇ ਇੱਕ ਮੋਰਚਾ ਲੱਗਿਆ ਹੋਇਆ ਸੀਗਾ, ਇਵੇਂ ਹੀ ਇੱਕ ਜਿਹੜਾ ਬਹਿਬਲ ਕਲਾਂ ਮੋੜ ਤੇ ਮੋਰਚਾ ਲੱਗਿਆ ਹੋਇਆ, ਇੱਕ ਜੀਰੇ ਮੋਰਚਾ ਲੱਗਿਆ ਹੈ, ਲਤੀਫਪੁਰੇ ਵਾਲੀ ਘਟਨਾ। ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਅੱਡ-ਅੱਡ ਮਸਲਿਆਂ ਨੂੰ ਲੈ ਕੇ ਜਿਹੜੇ ਮੋਰਚੇ ਲੱਗੇ ਹੋਏ ਨੇ ਇਹਨਾਂ ਨੂੰ ਇੱਕ ਥਾਂ ਤੇ ਇਕੱਠੇ ਕਰਨ ਦੀ ਚਰਚਾ ਜਿਹੜੀ ਆ ਉਹ ਕਾਫੀ ਦਿਨਾਂ ਤੋਂ ਚੱਲ ਰਹੀ ਸੀਗੀ ਪਰ ਉਹਦੇ ਵਿੱਚ ਕਈ ਥਾਵਾਂ ਦੇ ਉੱਤੇ ਕਾਮਯਾਬੀ ਮਿਲ ਵੀ ਰਹੀ ਆ। ਤੇ ਇਹ ਜਿਹੜਾ ਬਾਪੂ ਸੂਰਤ ਸਿੰਘ ਵਾਲਾ ਸੰਘਰਸ਼ ਸੀਗਾ, ਹੁਣ ਇਹਦੇ ਬਾਰੇ ਇਹ ਗੱਲ ਅਖਬਾਰਾਂ 'ਚ, ਮੀਡੀਆ 'ਚ ਆਈ ਆ
ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਨੇ ਬਾਪੂ ਗੁਰਚਰਨ ਸਿੰਘ, ਉਹ ਤੇ ਹੋਰ ਬਹੁਤ ਸਾਰੇ ਸਿੰਘ ਜਿਹੜੇ ਸੀਗੇ, ਅੱਜ ਉਹ ਲੁਧਿਆਣੇ ਹਸਪੀਟਲ 'ਚ ਪਹੁੰਚੇ ਆ ਤੇ ਜਿਹੜਾ ਉਹਨਾਂ ਦੀ ਭੁੱਖ ਹੜਤਾਲ ਸੀ ਖਤਮ ਕਰਵਾਉਣ ਤੋਂ ਬਾਅਦ ਆਖਿਆ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਹੁਣ ਚੰਡੀਗੜ੍ਹ ਮੋਹਾਲੀ ਦੇ ਬਾਰਡਰ ਤੇ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਉਹਦੇ ਵਿੱਚ ਸ਼ਮੂਲੀਅਤ ਕਰਨਗੇ। ਹਜੇ ਉਹਨਾਂ ਦੀ ਸਿਹਤ ਆਪਾਂ ਨੂੰ ਪਤਾ ਵੀ ਠੀਕ ਨਹੀਂ ਹੈਗੀ, ਇੰਨੇ ਲੰਮੇ ਮੋਰਚੇ ਦੇ, ਇੰਨੇ ਲੰਮੇ ਬੈੱਡ ਰੈਸਟ ਤੇ ਇੰਨਾ ਲੰਮਾ ਸਮਾਂ ਹਸਪੀਟਲ 'ਚ ਰਹਿਣ ਕਰਕੇ ਕਾਫੀ ਜ਼ਿਆਦਾ ਤੰਗੀ ਹੋਊਗੀ। ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਉਸ ਮੌਕੇ ਮੈਂ ਸਹੌਲੀ ਪਿੰਡ, ਸਾਡੇ ਪਿਛਲੇ ਦਿਨਾਂ 'ਚ ਵੀ ਪ੍ਰੋਗਰਾਮ 'ਤੇ ਗੱਲ ਕੀਤੀ ਸੀਗੀ, ਸਾਡੇ ਵੀਰ ਨਵਤੇਜ ਸਿੰਘ ਹਨੀ ਸਹੌਲੀ ਜਿਹੜੇ ਕਿ 15 ਕੁ ਦਿਨ ਹੋਏ ਆ, 20 ਦਿਨ ਭੋਗ ਸੀਗਾ ਉਹਨਾਂ ਦਾ, ਉਹਨਾਂ ਦੇ ਮਾਤਾ ਦੀ ਚੜ੍ਹਾਈ ਕਰ ਗਏ ਸੀ, ਸਾਡੇ ਭੂਆ ਜੀ ਸੀ ਉੱਥੇ, ਬਾਪੂ ਸੂਰਤ ਸਿੰਘ ਵੀ ਪਹੁੰਚੇ ਸੀ ਤੇ ਹੋਰ ਵੀ ਬਹੁਤ ਸਾਰੀਆਂ ਸਿੱਖ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸੀ, ਕਿਉਂਕਿ ਉਸ ਭੋਗ ਦੇ ਉੱਤੇ ਸਾਡੇ ਭੂਆ ਜੀ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਆਏ, ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਨੇ ਉਹ ਵੀ ਆਏ ਤੇ ਹੋਰ ਵੀ ਅਲੱਗ-ਅਲੱਗ ਰੰਗਾਂ ਦੇ, ਅਲੱਗ-ਅਲੱਗ ਸ਼ੇਡਸ ਦੇ ਸਿੱਖ ਜਿਹੜੇ ਸੀਗੇ ਉੱਥੇ ਪਹੁੰਚੇ ਸੀਗੇ। ਜਦੋਂ ਉੱਥੋਂ ਵਾਪਸ ਆਏ ਤੇ ਉਦੋਂ ਮੈਂ ਸਟੇਜ ਸੈਕਟਰੀ ਸੀ, ਮੈਨੂੰ ਰਸਤੇ ਵਿੱਚ ਆਉਂਦੇ ਇਹ ਖਬਰ ਮਿਲੀ ਕਿ ਪੁਲਿਸ ਪਾਰਟੀ ਜਿਹੜੀ ਆ ਉੱਥੋਂ ਬਾਪੂ ਸੂਰਤ ਸਿੰਘ ਨੂੰ ਲੈਣ ਲਈ ਆ ਗਈ ਆ, ਕਿਉਂਕਿ ਉਹਨੇ ਉੱਥੇ ਭੁੱਖ ਹੜਤਾਲ ਸ਼ੁਰੂ ਕਰਤੀ ਆ। ਤਾਂ ਸਾਨੂੰ ਉਦੋਂ ਚੇਤਾ ਹੀ ਨਹੀਂ ਸੀਗਾ ਵੀ ਇਹ ਗੱਲ ਇੰਨੀ ਲੰਮੀ, ਇੰਨਾ ਲੰਮਾ ਸੰਘਰਸ਼ ਬਣੂਗਾ। ਜਿੱਦਣ ਹੁਣ ਆਹ ਪਿਛਲੇ 15 ਕੁ ਦਿਨ ਪਹਿਲਾਂ ਸੀ ਹੁਣ ਨਵਤੇਜ ਸਿੰਘ ਹਨੀ ਦੇ ਭੋਗ ਤੇ ਇਕੱਠੇ ਹੋਏ, ਉਦੋਂ ਅਸੀਂ ਸਾਰੇ ਇਹੀ ਗੱਲ ਕਰਦੇ ਸੀਗੇ ਵੀ ਦੇਖੋ ਪਹਿਲਾਂ ਮਾਤਾ ਦਾ ਭੋਗ ਸੀ, ਹੁਣ ਬੇਟੇ ਦਾ ਭੋਗ ਵੀ ਪੈ ਗਿਆ, ਪਰ ਬਾਪੂ ਸੂਰਤ ਸਿੰਘ ਦਾ ਸੰਘਰਸ਼ ਚੱਲ ਰਿਹਾ। ਜਦੋਂ ਪਿਛਲੇ 10-15 ਸਾਲਾਂ ਦੇ ਵਿੱਚ ਇਹੋ ਜਿਹੇ ਕਈ ਮੋਰਚੇ, ਕਈ ਮੁੱਦੇ ਉੱਠੇ, ਆਪਾਂ ਨੂੰ ਚੇਤੇ ਕਰਨਾ ਚਾਹੀਦਾ ਕਿ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਦੂਜੀ ਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਆ, ਜਦੋਂ ਬਾਅਦ ਚ ਤਾਂ ਉਹ ਚੜ੍ਹਾਈ ਵੀ ਕਰ ਗਏ, ਆਪਦੀ ਜਾਨ ਉਹਨਾਂ ਨੇ ਵਾਰ ਦਿੱਤੀ, ਕੁਰਬਾਨ ਕਰ ਦਿੱਤੀ, ਪਰ ਜਦੋਂ ਉਹਨਾਂ ਨੇ ਇੱਕ ਵਾਰੀ ਮੋਰਚਾ ਵਿਚਾਲੇ ਜੇ ਲਾਇਆ ਸੀ ਫਿਰ ਕਾਫੀ ਉਹਨਾਂ ਨੂੰ ਹਮਾਇਤ ਮਿਲੀ ਸੀ। ਉਦੋਂ ਵੀ ਲੋਕ ਇਹ ਕਹਿੰਦੇ ਸੀਗੇ ਕਿ ਹੁਣ ਬਾਪੂ ਸੂਰਤ ਸਿੰਘ ਨੂੰ ਆਪਦਾ ਸੰਘਰਸ਼ ਖਤਮ ਕਰ ਦੇਣਾ ਚਾਹੀਦਾ ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਨਾਲ ਖੜਨਾ ਚਾਹੀਦਾ। ਪਰ ਫਿਰ ਆਪਾਂ ਨੂੰ ਸਭ ਨੂੰ ਪਤਾ ਹੈਗਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਜਿਹੜੇ ਸੀਗੇ ਉਹਨਾਂ ਵਾਲਾ ਸੰਘਰਸ਼ ਵਿਚਾਲੇ ਫਿਰ ਦੂਜੀ ਵਾਰ ਵੀ ਖਤਮ ਕਰਵਾ ਦਿੱਤਾ ਗਿਆ ਸੀਗਾ। ਇਵੇਂ ਹੀ ਫਿਰ ਜਦੋਂ ਬਰਗਾੜੀ ਮੋਰਚਾ ਲੱਗਿਆ ਉਦੋਂ ਵੀ ਉਸ ਮੋਰਚੇ ਦੀ ਚੜ੍ਹਤ ਮੌਕੇ ਬਹੁਤ ਲੋਕ ਕਹਿਣ ਲੱਗ ਪਏ ਵੀ ਹੁਣ ਭਾਈ ਸੂਰਤ ਸਿੰਘ ਨੂੰ ਆਪਦਾ ਸੰਘਰਸ਼ ਜਿਹੜਾ ਹੈਗਾ ਉਹ ਖਤਮ ਕਰ ਦੇਣਾ ਚਾਹੀਦਾ, ਕਿਉਂਕਿ ਜਿਹੜਾ ਬਰਗਾੜੀ ਮੋਰਚਾ ਹੈਗਾ ਉਹ ਉਹਨਾਂ ਹੀ ਮੁੱਦਿਆਂ ਤੇ ਲੱਗਿਆ ਹੋਇਆ ਵਾ ਤੇ ਇੱਥੇ ਆ ਜਾਣਾ ਚਾਹੀਦਾ। ਇਦਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਜਦੋਂ ਕਰਦੇ ਸੀ ਤੇ ਉਦੋਂ ਲੋਕਾਂ ਨੂੰ ਲੱਗਦਾ ਸੀਗਾ ਵੀ ਇਹ ਜਿਹੜਾ ਬਾਪੂ ਸੂਰਤ ਸਿੰਘ ਆ ਤਾਂ ਐਵੇਂ ਟੱਕਰਾਂ ਮਾਰਦਾ, ਇਹ ਡਰਾਮੇ ਕਰਦਾ, ਲੋਕ ਇਦਾਂ ਦੀਆਂ ਗੱਲਾਂ ਕਹਿੰਦੇ ਹੁੰਦੇ ਸੀ। ਪਰ ਮੈਂ ਅਕਸਰ ਗਾਹੇ ਬਗਾਹੇ ਜਾਂਦਾ ਰਿਹਾ ਤੇ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਉੱਥੇ ਜਾਂਦੇ ਰਹੇ ਤੇ ਅਖੀਰ ਜਿਵੇਂ ਭਾਈ ਗੁਰਬਖਸ਼ ਸਿੰਘ ਖਾਲਸਾ ਵਾਰੀ ਇਹ ਕਹਿਣ ਵਾਲੇ ਬੜੇ ਬਾਅਦ ਚ ਨਿੰਮੋ ਝੂਣੇ ਜੇ ਹੋਏ ਫਿਰਦੇ ਸੀਗੇ ਵੀ ਯਾਰ ਬਾਪੂ ਨੂੰ ਸੂਰਤ ਸਿੰਘ ਨੂੰ ਆਪਦਾ ਸੰਘਰਸ਼ ਖਤਮ ਕਰਨਾ ਚਾਹੀਦਾ। ਇਵੇਂ ਬਰਗਾੜੀ ਮੋਰਚੇ ਤੋਂ ਬਾਅਦ ਵਿੱਚ ਲੋਕਾਂ ਨੂੰ ਲੱਗਿਆ ਕਿ ਜੇਕਰ ਯਾਰ ਬਾਪੂ ਸੂਰਤ ਸਿੰਘ ਆਪਦਾ ਸੰਘਰਸ਼ ਛੱਡ ਦਿੰਦੇ ਤਾਂ ਕਿੰਨਾ ਮਾੜਾ ਹੋਣਾ ਸੀਗਾ, ਵਧੀਆ ਹੀ ਹੋਇਆ ਜਿਹੜਾ ਹਜੇ ਉਹਨੇ ਆਪਦਾ ਸੰਘਰਸ਼ ਜਾਰੀ ਰੱਖਿਆ ਹੋਇਆ। ਇਵੇਂ ਹੀ ਪਿਛਲੇ 7-8 ਸਾਲਾਂ ਚ ਇਹ ਗੱਲ ਵਾਰ-ਵਾਰ ਜਾਣੀ ਕਿ ਹੋਈ ਆ ਕਿ ਜਦੋਂ ਕੋਈ ਹੋਰ ਮੋਰਚਾ ਜਾਂ ਹੋਰ ਸੰਘਰਸ਼ ਬੁਲੰਦ ਹੋਇਆ ਹੁੰਦਾ ਸੀ, ਉਹ ਮਗਿਆ ਹੁੰਦਾ ਸੀ, ਉਦੋਂ ਲੋਕਾਂ ਨੂੰ ਲੱਗਣਾ ਕਿ ਬਾਪੂ ਸੂਰਤ ਸਿੰਘ ਆਪਦਾ ਸੰਘਰਸ਼ ਖਤਮ ਕਰ ਦੇਵੇ ਤੇ ਇਸ ਮੋਰਚੇ 'ਚ ਆ ਜਾਵੇ। ਪਰ ਜਦੋਂ ਉਸ ਮੋਰਚੇ ਦੇ ਸਿਖਰ ਤੇ ਜਾਣ ਤੋਂ ਬਾਅਦ ਵਿੱਚ ਨਿਵਾਣ ਆਉਣੀ, ਕਿਸੇ ਘਟਨਾਕ੍ਰਮ ਦੇ ਵਿੱਚ ਟਵਿਸਟ ਆਉਣੀ, ਉਦੋਂ ਫਿਰ ਲੋਕਾਂ ਨੇ ਕਹਿਣਾ ਯਾਰ ਆਪਾਂ ਐਵੇਂ ਹੀ ਕਹਿੰਦੇ ਰਹੇ ਹਾਂ, ਬਾਪੂ ਸੂਰਤ ਸਿੰਘ ਵਧੀਆ ਜਿਹੜਾ ਡਟਿਆ ਹੈ ਅੱਜ ਵੀ। ਸੋ ਜਿਹੜਾ ਬੀਤ ਗਿਆ ਸੋ ਬੀਤ ਗਿਆ। ਮੈਂ ਅੱਜ ਦੇ ਮਸਲੇ ਉੱਤੇ ਦੋ ਵਿਚਾਰਾਂ ਇਸ ਗੱਲ ਤੋਂ ਕਰਕੇ ਫਿਰ ਅੱਗੇ ਦੂਜੇ ਚੈਪਟਰ ਵੱਲ ਜਾਵਾਂਗੇ। ਇੱਕ ਤਾਂ ਇਹ ਹੈਗਾ ਕਿ ਜੇਕਰ ਬਾਪੂ ਸੂਰਤ ਸਿੰਘ ਵਾਲਾ ਇਹ ਸੰਘਰਸ਼ ਅੱਜ ਮਰਨ ਵਰਤ ਭੁੱਖ ਹੜਤਾਲ ਖਤਮ ਕਰਵਾਈ ਆ ਤੇ ਹਰ ਵਾਰੀ ਪਹਿਲਾਂ ਸਾਡੇ ਕੋਲ ਇਹ ਹੁੰਦਾ ਸੀ ਵੀ ਵਧੀਆ ਇਹ ਮੋਰਚਾ ਚੱਲ ਰਿਹਾ ਵਾ, ਕੋਈ ਗੱਲ ਨਹੀਂ, ਤੇ ਜੇ ਤਾਂ ਆਪਣਾ ਜਿਹੜਾ ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ ਮੋਰਚਾ ਉਹ ਕਾਮਯਾਬ ਹੋ ਗਿਆ ਫਿਰ ਤਾਂ ਮਨ ਨੂੰ ਕੋਈ ਮਲਾਲ ਨਹੀਂ ਹੋਏਗਾ, ਸਗੋਂ ਤੇ ਚੰਗਾ ਹੀ ਲੱਗੇਗਾ ਵੀ ਬਾਪੂ ਸੂਰਤ ਸਿੰਘ ਵਾਲਾ ਸੰਘਰਸ਼ ਆਪਾਂ ਇਹਦੇ ਵਿੱਚ ਖਤਮ ਕਰਵਾ ਲਿਆ। ਪਰ ਜੇਕਰ ਇਹ ਗੱਲ ਨਾ ਵਾਪਰੀ, ਬਾਈ ਦਾ ਵੀ ਕੋਈ ਹਾਲਾਤਾਂ ਦਾ ਪਤਾ ਨਹੀਂ ਹੁੰਦਾ ਹੈਗਾ, ਤੇ ਫੇਰ ਮਨ ਤੇ ਬੜਾ ਦੁੱਖ ਹੋਊਗਾ ਇਸ ਗੱਲ ਦਾ ਕਿ ਬਾਪੂ ਸੂਰਤ ਸਿੰਘ ਦਾ ਸੰਘਰਸ਼ ਵੀ ਖਤਮ ਕਰਵਾਤਾ ਤੇ ਗੱਲ ਸਿਰੇ ਵੀ ਨਹੀਂ ਲੱਗੀ। ਸੋ ਅਸੀਂ ਅਰਦਾਸ ਕਰਾਂਗੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਤੇ ਇਹ ਆਸ ਕਰਾਂਗੇ ਕਿ ਸੱਚੇ ਪਾਤਸ਼ਾਹ ਸਾਡੇ ਜਿਹੜਾ ਹੈਗਾ ਸਾਡੇ ਤੇ ਕਿਰਪਾ ਕਰਨ ਤੇ ਇਹ ਜਿਹੜਾ ਚੰਡੀਗੜ੍ਹ ਮੋਹਾਲੀ ਦੇ ਬਾਰਡਰ ਤੇ ਸੰਘਰਸ਼ ਹੈਗਾ ਇਹ ਸਿਖਰ ਤੇ ਪਹੁੰਚੇ। ਇਸ ਗੱਲ ਤੋਂ ਅੱਗੇ ਜਿਹੜੀ ਦੂਸਰੀ ਗੱਲ ਮੈਂ ਕਰਨੀ ਚਾਹੁੰਦਾ ਉਹ ਇਹ ਆ ਕਿ ਜਦੋਂ ਤੋਂ ਬਾਪੂ ਸੂਰਤ ਸਿੰਘ ਭੁੱਖ ਹੜਤਾਲ ਤੇ ਬੈਠੇ ਆ ਜਾਂ ਮਰਨ ਵਰਤ ਸ਼ੁਰੂ ਕੀਤਾ, ਕਦੇ ਉਹਨਾਂ ਨੂੰ ਪੁਲਿਸ ਨੇ ਫੜ ਲੈਣਾ, ਕਦੇ ਉਹਨਾਂ ਨੂੰ
ਹਸਪੀਟਲ ਦਾਖਲ ਕਰਾ ਦੇਣਾ, ਕਦੇ ਹਸਪੀਟਲ ਛੁੱਟੀ ਹੋ ਜਾਣੀ, ਕਦੇ ਉਹਨਾਂ ਨੂੰ ਕੁਛ ਕਦੇ ਕੁਛ। ਇਸੇ ਸਮੇਂ ਦੌਰਾਨ ਜਿਹੜੇ ਉਹਨਾਂ ਦੇ ਜਵਾਈ ਸੀਗੇ ਉਹ ਅਮਰੀਕਾ ਦੇ ਵਿੱਚ ਉਹਨਾਂ ਦਾ ਕਤਲ ਹੋਇਆ। ਉਹ ਕਤਲ ਜਿਹੜਾ ਹੈਗਾ ਅੱਜ ਤੱਕ ਉਹਦਾ ਅਤਾ ਪਤਾ ਕੁਛ ਨਹੀਂ ਲੱਗਿਆ, ਜਿਹਦੇ ਬਾਰੇ ਸਾਰਿਆਂ ਨੂੰ ਪੂਰਾ ਯਕੀਨ ਆ ਵੀ ਇਹ ਭਾਰਤੀ ਖੁਫੀਆ ਏਜੰਸੀਆਂ ਦਾ ਆਪਰੇਸ਼ਨ ਸੀ। ਉਹ ਬਾਪੂ ਸੂਰਤ ਸਿੰਘ ਨੂੰ ਤੋੜਨਾ ਚਾਹੁੰਦੇ ਸੀ, ਪਰ ਜਦੋਂ ਬਾਪੂ ਸੂਰਤ ਸਿੰਘ ਦੇ ਵੱਲ ਧਿਆਨ ਮਾਰਦੇ ਆ ਤਾਂ ਏਡੇ ਵੱਡੇ ਹੌਲਨਾਕ ਸਾਕੇ ਦੇ ਬਾਵਜੂਦ ਉਹ ਡਟੇ ਰਹੇ। ਉਲਟਾ ਉਹਨਾਂ ਨੇ ਹੋਰ ਦ੍ਰਿੜਤਾ ਫੜ ਲਈ ਉਸ ਦਿਨ ਤੋਂ ਬਾਅਦ। ਉਸ ਦਿਨ ਤੋਂ ਬਾਅਦ ਤਾਂ ਪੂਰੀ ਕਾਇਮ ਹੋ ਕੇ ਜਦੋਂ ਭਾਈ ਜੋਗਾ ਸਿੰਘ ਖਾਲਿਸਤਾਨੀ ਨੂੰ ਹਿੱਟ ਕੀਤਾ ਗਿਆ, ਉਦੋਂ ਉੱਥੇ ਉਹ ਐਡਮਿਟ ਸੀ ਬਾਪੂ ਸੂਰਤ ਸਿੰਘ ਵਾਲੇ ਹਸਪੀਟਲ ਦੇ ਵਿੱਚ ਹੀ। ਉਦੋਂ ਅਸੀਂ ਤਕਰੀਬਨ ਜ਼ਿਆਦਾ ਜਾਂਦੇ ਰਹੇ ਹਾਂ, ਨਾਲੇ ਭਾਈ ਜੋਗਾ ਸਿੰਘ ਖਾਲਿਸਤਾਨੀ ਦਾ ਪਤਾ ਸੁਤਾ ਲੈਣਾ ਤੇ ਨਾਲੇ ਬਾਪੂ ਕੋਲੇ ਜਾਣਾ, ਸੂਰਤ ਸਿੰਘ ਕੋਲੇ। ਤੇ ਉਦੋਂ ਮਤਲਬ ਕਿ ਅਸੀਂ ਇਹ ਦੇਖਿਆ ਕਿ ਜਿਹੜਾ ਇਹ ਵਾਰਦਾਤ ਹੋਈ ਆ, ਜਿਹੜੀ ਭਾਈ ਸਤਵਿੰਦਰ ਸਿੰਘ ਭੋਲੇ ਦਾ ਮਰਡਰ ਹੋਇਆ ਅਮਰੀਕਾ 'ਚ ਉਹਨਾਂ ਦੇ ਜਵਾਈ ਦਾ, ਉਸ ਗੱਲ ਤੋਂ ਬਾਅਦ 'ਚ ਫਿਰ ਉਹ ਹੋਰ ਬਹੁਤ ਜ਼ਿਆਦਾ ਦ੍ਰਿੜ ਹੋ ਗਏ ਸੀ। ਤੇ ਇਸ ਗੱਲ ਨੇ ਉਹਨਾਂ ਨੂੰ ਕਮਜ਼ੋਰ ਨਹੀਂ ਕੀਤਾ, ਉਲਟਾ ਉਹਨਾਂ ਨੂੰ ਮਤਲਬ ਕਈਆਂ ਨੇ ਇਹ ਗੱਲਾਂ ਕਹੀਆਂ ਵੀ ਤੇ ਕਈਆਂ ਨੇ ਨਾ ਕਹਿ ਕੇ ਬਿਨਾਂ ਕਿਹਾ ਇਹ ਗੱਲਾਂ ਦੇ ਦਿਲ 'ਚ ਸੋਚੀਆਂ ਕਿ ਇਹਨਾਂ ਦੇ ਬੇਟੇ ਨੂੰ ਜਾਂ ਇਹਨਾਂ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਨਾ ਟਾਰਗੇਟ ਕਰ ਲਿਆ ਜਾਵੇ। ਹੁਣ ਤੁਸੀਂ ਇਹ ਸੋਚੋ ਕਿ ਜੇਕਰ ਭਾਰਤੀ ਖੁਫੀਆ ਏਜੰਸੀਆਂ ਨੂੰ ਇਹ ਜਿਹੜੀ ਚੱਲ ਰਿਹਾ ਸੀ ਸੰਘਰਸ਼, ਇਹਦੀ ਕਿੰਨੀ ਤਕਲੀਫ ਸੀ ਕਿ ਉਹਨਾਂ ਨੇ ਭਾਈ ਸਤਵਿੰਦਰ ਸਿੰਘ ਭੋਲੇ ਦਾ ਮਰਡਰ ਕਰਵਾ। ਭਾਈ ਸਤਵਿੰਦਰ ਸਿੰਘ ਭੋਲਾ ਪਹਿਲਾਂ ਵੀ ਫੈਡਰੇਸ਼ਨ ਵਿੱਚ ਸਰਗਰਮ ਰਿਹਾ ਤੇ ਬਾਪੂ ਸੂਰਤ ਸਿੰਘ ਦੀਆਂ ਤਿੰਨੇ ਚਾਰੇ ਬੇਟੀਆਂ ਜਿਹੜੀਆਂ ਨੇ ਉਹ ਸਿੱਖ ਸੰਘਰਸ਼ ਵਿੱਚ ਸਰਗਰਮ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਵੀ ਵਿਆਹੀਆਂ ਹੋਈਆਂ ਨੇ। ਉਦੋਂ 1984 ਤੋਂ ਪਹਿਲਾਂ ਵੀ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਸੀ। ਤੇ ਹਸਨਪੁਰ ਜਿਹੜਾ ਪਿੰਡ ਵਾ ਇਹ ਲੁਧਿਆਣੇ ਤੋਂ ਜਿਹੜੀ ਬੱਦੋਵਾਲ ਦੇ ਕੋਲੇ ਅੱਗੇ ਜਾ ਕੇ ਮੋੜ ਆਉਂਦਾ, ਉੱਥੇ ਮੁੱਲਾਂਪੁਰ ਤੋਂ ਪਹਿਲਾਂ ਹੀ ਆਉਂਦਾ ਪਿੰਡ, ਲੁਧਿਆਣਾ ਮੁੱਲਾਂਪੁਰ ਰੋਡ ਤੇ ਮੋਗੇ ਵਾਲੀ ਸੜਕ ਤੇ। ਤੇ ਇਹਨਾਂ ਦੀ ਬਾਰੇ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ, ਜਿਹੜਾ ਇਸ ਸੰਘਰਸ਼ ਦੌਰਾਨ ਉਹ ਗੱਲ ਸਾਹਮਣੇ ਆਈ ਆ ਬਈ ਜਦੋਂ 1984 ਦਾ ਅਟੈਕ ਹੋਇਆ, ਜਿਹੜਾ ਸਭ ਤੋਂ ਪਹਿਲੇ ਰਿਜ਼ਾਈਨ ਲੋਕਾਂ ਨੇ ਅਸਤੀਫੇ ਦਿੱਤੇ ਆ ਸਰਕਾਰੀ ਮੁਲਾਜ਼ਮਾਂ ਤੋਂ। ਇਹ ਉਦੋਂ ਆਲ ਇੰਡੀਆ ਲੈਵਲ ਤੇ ਜਿਹੜੀ ਸਰਕਾਰੀ ਮਾਸਟਰਾਂ ਦੀ ਟੀਚਰਾਂ ਦੀ ਆਰਗੇਨਾਈਜੇਸ਼ਨ ਜਥੇਬੰਦੀ ਯੂਨੀਅਨ ਆ ਜਿਹੜੀ, ਉਹਦੇ ਇਹ ਉਸ ਟਾਈਮ ਪ੍ਰਧਾਨ ਸੀਗੇ। ਇਹਨਾਂ ਨੇ ਉਸ ਟਾਈਮ ਸਰਕਾਰੀ ਨੌਕਰੀ ਤੋਂ ਫਿਰ ਅਸਤੀਫਾ ਦਿੱਤਾ ਸੀਗਾ। ਫਿਰ ਇਹ ਬਾਬਾ ਜੋਗਿੰਦਰ ਸਿੰਘ ਵਾਲੇ ਦਲ ਦੇ ਵਿੱਚ ਸੇਵਾ ਕਰਦੇ ਰਹੇ, ਉਹਨਾਂ ਦੇ ਪੀਏ ਵਾਂਗੂ ਜਾਂ ਦਫ਼ਤਰ ਸਕੱਤਰ। ਜਦੋਂ ਇੱਥੇ ਬਾਅਦ ਵਿੱਚ ਫੈਡਰੇਸ਼ਨ ਜਿਹੜੀ ਭਾਈ ਚਰਨੀ ਸਿੰਘ ਚੰਨੀ ਤਲਵੰਡੀ ਹੋਣਾ ਵੇਲੇ, ਉਹ ਜਿਹੜਾ ਦਫ਼ਤਰ ਬਾਬਾ ਜੋਗਿੰਦਰ ਸਿੰਘ ਵਾਲੇ ਅਕਾਲੀ ਦਲ ਦਾ ਜਾਂ ਤਲਵੰਡੀ ਅਕਾਲੀ ਦਲ ਦਾ ਲਾ ਲਓ ਜਾਂ ਉਹਨੂੰ ਫੈਡਰੇਸ਼ਨ ਦਾ ਲਾ ਲਓ, ਉਹ ਸਾਂਝਾ ਦਫ਼ਤਰ, ਉੱਥੇ ਬਾਪੂ ਸੂਰਤ ਸਿੰਘ ਹੀ ਬੈਠੇ ਹੁੰਦੇ ਸੀਗੇ। ਤੇ ਇਹਨਾਂ ਦੇ ਨਾਲ ਕਈ ਫੋਟੋਆਂ ਸਾਡੇ ਕੋਲੇ ਇੱਥੇ ਸੋਸ਼ਲ ਮੀਡੀਆ ਤੇ ਵੀ ਦੇਖੀਆਂ ਹੋਣੀਆਂ ਤੁਸੀਂ, ਜਿਹਦੇ ਚ ਭਾਈ ਚਰਨੀ ਸਿੰਘ ਚੰਨੀ ਤਲਵੰਡੀ ਤੇ ਹੋਰ ਜੁਝਾਰੂ ਜਿਹੜੇ ਬਾਅਦ ਵਿੱਚ ਸਿੱਖ ਸੰਘਰਸ਼ ਵਿੱਚ ਸ਼ਹਾਦਤਾਂ ਪਾ ਗਏ, ਕਈ ਹੈਗੇ ਵੀ ਜਿਉਂਦੇ ਨੇ, ਉਹ ਸਾਰਿਆਂ ਦੇ ਨਾਲ ਬਾਪੂ ਸੂਰਤ ਸਿੰਘ ਉਦੋਂ ਸਰਗਰਮ ਸੀ। ਇੱਕ ਜਦੋਂ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਕਾਰਵਾਈ ਬਰਨਾਲਾ ਸਰਕਾਰ ਮੌਕੇ ਕੀਤੀ ਆ, ਉਦੋਂ ਵੀ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਸੀਗੀ ਹੋਈ ਤੇ ਇਹਨਾਂ ਦੀ ਸਿਰ ਤੋਂ ਦਸਤਾਰ ਲੱਥੇ ਹੋਏ ਤੇ ਕੁੜਤਾ ਪਜਾਮਾ ਪਾਇਆ ਹੋਇਆ ਤੇ ਬਹੁਤ ਹੀ ਜ਼ਿਆਦਾ ਹੌਲਨਾਕ ਇੱਕ ਤਸਵੀਰ ਜਿਹੜੀ ਸੀ, ਜਿਹੜੀ ਕਿ ਉਦੋਂ ਮੀਡੀਆ 'ਚ ਅਖਬਾਰਾਂ 'ਚ ਛਪੀ, ਉਹ ਹੁਣ ਤੱਕ ਵੀ ਉਹ ਜਦੋਂ ਫੋਟੋ ਦੇਖਦੇ ਆ ਤੇ ਮਨ ਨੂੰ ਆਉਂਦਾ ਵੀ ਕਿੰਨੀ ਇਹਨਾਂ ਦੇ ਨਾਲ ਉਦੋਂ ਧੱਕੇਸ਼ਾਹੀ ਜਿਹੜੀ ਆ ਉਹ ਹੋਈ। ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਉਹਨਾਂ ਪੁਰਾਣੇ ਗੁਰਸਿੱਖਾਂ ਵਿੱਚੋਂ ਆ ਜਿਨ੍ਹਾਂ ਨੇ 1984 ਦੇ ਉਸ ਜਿਹੜਾ ਭਿਆਨਕ ਦੌਰ ਸੀ ਜਿਹੜਾ ਸਾਡੀ ਕੌਮ ਦੇ ਉੱਤੇ, ਉਸ ਦੌਰ ਵਿੱਚ ਸੇਵਾ ਕੀਤੀ। ਜਥੇਬੰਦੀ ਦੇ ਤੌਰ ਤੇ ਬਾਬਾ ਜੋਗਿੰਦਰ ਸਿੰਘ ਨਾਲ ਰਹੇ, ਸੰਤ ਭਿੰਡਰਾਂ ਵਾਲਿਆਂ ਦੇ ਪਰਿਵਾਰ ਪ੍ਰਤੀ ਉਹਨਾਂ ਦੀ ਡੈਡੀਕੇਸ਼ਨ, ਕਮਿਟਮੈਂਟ, ਇੱਥੋਂ ਤੱਕ ਕਿ ਜਦੋਂ ਜਥੇਦਾਰ ਜਸਵੀਰ ਸਿੰਘ ਰੋਡੇ 1988 ਤੋਂ ਬਾਅਦ ਵਿੱਚ ਜੇਲ੍ਹ ਚੋਂ ਆਉਣ ਤੋਂ ਬਾਅਦ ਸਰਗਰਮ ਹੋਏ, ਇਹ ਉਹਦੇ ਨਾਲ ਵੀ ਡਟੇ ਰਹੇ। ਜਿਹੜੀ ਭਾਈ ਹਰਦੀਪ ਸਿੰਘ ਡਿਵਡਵੇ ਦੇ ਕਿਤਾਬ ਲਿਖੀ ਆ ਖਾੜਕੂ ਸੰਘਰਸ਼ ਦੇ ਬਾਰੇ, ਬਹੁਤ ਅਹਿਮ ਕਿਤਾਬ ਆ ਉਹ, ਉਹਦੇ ਵਿੱਚ ਜੋ ਕੁਝ ਦਰਜ ਵਾ ਉਹਦੇ ਇੱਕ ਗਵਾਹ ਵਾਂਗੂ ਬਾਪੂ ਸੂਰਤ ਸਿੰਘ ਨੇ, ਦੂਜੇ ਭਾਈ ਗੁਰਦੀਪ ਸਿੰਘ ਜਿਹੜੇ ਕਿ ਅੱਜ ਦੀ ਆਵਾਜ਼ ਦੇ ਐਡੀਟਰ ਵੀ ਹੁੰਦੇ ਸੀਗੇ। ਸੋ ਇਹ ਉਹ ਸਿੱਖ ਨੇ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਪਰਿਵਾਰ ਵਿੱਚ ਬੇਅਥਾਹ ਭਰੋਸਾ ਰੱਖਿਆ। ਤੇ ਜਦੋਂ ਇਹਨਾਂ ਨੂੰ ਮਲੋਆ ਕ੍ਰਿਸ਼ਨ ਧਰ ਦੀ ਕਿਤਾਬ ਜਿਹੜੀ IB ਦੇ ਡਾਇਰੈਕਟਰ ਦੀ ਆਈ, ਓਪਨ ਸੀਕ੍ਰੇਟ, ਤੇ ਡਿਵਡਵੇ ਨੇ ਕਿਤਾਬ ਲਿਖੀ, ਇਹਨਾਂ ਤੋਂ ਬਾਅਦ ਵਿੱਚ ਇਹ ਜਦੋਂ ਇਹਨਾਂ ਦੇ ਦਿਮਾਗ 'ਚ ਗੱਲ ਆਈ ਕਿ ਅਸੀਂ ਸ਼ਾਇਦ ਸੰਗਤ ਦੀ ਭਾਵਨਾ ਤੋਂ ਉਖੜ ਗਏ, ਅਸੀਂ ਸੰਤ ਭਿੰਡਰਾਂ ਵਾਲਿਆਂ ਦੇ ਪਰਿਵਾਰ ਪ੍ਰਤੀ ਇੰਨੀ ਜ਼ਿਆਦਾ ਦ੍ਰਿੜਤਾ ਦੇ ਨਾਲ ਚੱਲਦੇ ਰਹੇ ਕਿ ਅਸੀਂ ਨਹੀਂ ਸੋਚਿਆ ਕਿ ਭਾਈ ਜਸਵੀਰ ਸਿੰਘ ਰੋਡੇ ਨੂੰ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਦਾ ਤੰਤਰ ਵਰਤ ਰਿਹਾ।
ਤੇ ਉਹ ਤਾਂ ਮਲੂਆ ਕਿਸ਼ਨ ਧਰ ਦੇ ਨਾਲ ਘਿਓ ਖਿਚੜੀ ਹੋ ਕੇ ਚੱਲ ਰਹੇ ਸੀ, ਤੇ ਅਸੀਂ ਆਪਦੇ ਦਿਲੋਂ ਜਿਹੜਾ ਸੀਗਾ ਇਹ ਸੋਚ ਕੇ ਕਿ ਸੰਤਾਂ ਦਾ ਪਰਿਵਾਰ ਆ। ਤੇ ਇਸ ਸਮੇਂ ਇਹ ਸਾਰੇ ਸਿੱਖਾਂ ਨੂੰ ਬਹੁਤ ਜ਼ਿਆਦਾ ਮਾਨਸਿਕ ਜਿਹੜਾ ਕਸ਼ਟ ਵਾ ਉਹ ਝੱਲਣਾ ਪਿਆ, ਤੇ ਉਸ ਮਾਨਸਿਕ ਕਸ਼ਟ ਦੇ ਵਿੱਚੋਂ ਆਪਦੀ ਡੈਡੀਕੇਸ਼ਨ ਕਮਿਟਮੈਂਟ ਦੇ ਸਹਾਰੇ ਕਿ ਅਸੀਂ ਦੁਨੀਆ ਨੂੰ ਦਿਖਾਉਣਾ ਹੈ ਕਿ ਅਸੀਂ ਪੰਥ ਪ੍ਰਤੀ ਅੱਜ ਵੀ ਸੋਚ ਰੱਖਦੇ ਹਾਂ। ਸੋ ਇਹ ਜਿਹੜਾ ਬਾਪੂ ਸੂਰਤ ਸਿੰਘ ਨੇ ਫਿਰ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੇ ਲਈ ਸੰਘਰਸ਼ ਲੜਿਆ, ਉਹਦੇ ਨਾਲ ਜਿਹੜੀ ਉਹਨਾਂ ਤੋਂ ਪਿਛਲੇ ਦੌਰ ਵਿੱਚ ਕੋਈ ਗੜਬੜ, ਕੋਈ ਗਲਤ ਬਿਆਨੀ ਜਾਂ ਕੋਈ ਗਲਤੀ ਹੋਈ, ਉਹਦੀ ਉਹਨਾਂ ਨੇ ਇੱਕ ਤਰੀਕੇ ਨਾਲ ਤਲਾਫੀ ਕੀਤੀ, ਆਪਦੇ ਮਨ ਤੋਂ ਉਹ ਜਿਹੜੀ ਮੈਲ ਸੀ ਉਹ ਕੱਢੀ। ਸੋ ਇਸ ਤਰੀਕੇ ਨਾਲ ਬਾਪੂ ਸੂਰਤ ਸਿੰਘ ਜਿਹੜਾ ਹੈ ਉਹਦਾ ਸੰਘਰਸ਼ ਬਹੁਤ ਜ਼ਿਆਦਾ ਸਾਡੇ ਲਈ ਮਾਇਨੇ ਰੱਖਦਾ। ਇੱਕ ਮੈਂ ਇੱਥੇ ਗੱਲ ਹੋਰ ਕਰਨੀ ਚਾਹੁੰਦਾ ਕਿ ਇੱਕ ਬੀਬੀ ਸੀਗੀ ਮਨੀਪੁਰ ਦੀ, ਉਹ ਬਹੁਤ 14-15 ਸਾਲ ਦਿੱਲੀ ਦੇ ਵਿੱਚ ਭੁੱਖ ਹੜਤਾਲ ਤੇ ਬੈਠੀ ਰਹੀ। ਉਹਨੂੰ ਪੁਲਿਸ, ਦਿੱਲੀ ਸਟੇਟ ਸਿਸਟਮ, ਹਕੂਮਤੀ ਤੰਤਰ ਵਾਲੇ ਚੱਕ ਕੇ ਲੈ ਜਾਂਦੇ ਸੀਗੇ, ਧੱਕੇ ਨਾਲ ਉਹਨੂੰ ਐਡਮਿਟ ਕਰਕੇ ਉਹਨੂੰ ਦਵਾਈਆਂ ਬੂਟੀਆਂ ਦੇ ਕੇ ਉਹਨੂੰ ਸੁਰਤ ਸਿਰਜਾ ਕਰਕੇ ਛੱਡ ਦੇਣਾ, ਉਹਨੇ ਫੇਰ ਭੁੱਖ ਹੜਤਾਲ ਤੇ ਬਹਿ ਜਾਣਾ। ਪਰ ਉਹਦੀ ਕੌਮ ਦੇ ਕਿਸੇ ਵੀ ਬੰਦੇ ਨੇ ਇਹ ਨਹੀਂ ਸੀ ਕਿਹਾ ਹੈਗਾ ਵੀ ਐਵੇਂ ਟੱਕਰਾਂ ਮਾਰੀ ਜਾਂਦੀ ਆ, ਤੇ ਜਾਂ ਕਿਸੇ ਨੇ ਇਹ ਨਹੀਂ ਕਿਹਾ ਹੈਗਾ ਵੀ ਜਦੋਂ ਤੈਨੂੰ ਦਵਾਈਆਂ ਬੂਟੀਆਂ ਦਿੰਦੇ ਨੇ ਤੂੰ ਠੀਕ ਠਾਕ ਜੀ ਹੋ ਕੇ ਫੇਰ ਆ ਕੇ ਬਹਿ ਜਾਂਦੀ ਆ। ਕਿਸੇ ਨੇ ਵੀ ਉਹਦੀ ਮੁਖਾਲਫਤ ਨਹੀਂ ਕੀਤੀ। ਉਹਨਾਂ ਨੇ ਕਿਹਾ ਵੀ ਠੀਕ ਆ, ਸਾਡੇ ਇੱਥੇ ਜੁਰਮ ਹੋ ਰਿਹਾ, ਇੱਕ ਬਹੁਤ ਖਤਰਨਾਕ ਕਾਨੂੰਨ ਆ, ਅਫਸਫਾ ਉਹਦਾ ਸ਼ਾਇਦ ਉਹਦਾ ਕਾਨੂੰਨ ਦਾ ਨਾਮ ਸੀ, AFSPA। ਜਿਵੇਂ ਆਪਣੇ ਟਾਡਾ ਸੀ, ਪੋਟਾ ਸੀ, ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਕਈ ਬੇਕਿਰਕ ਜਿਹੇ ਕਾਨੂੰਨ ਨੇ, ਉਵੇਂ ਉਹ ਨਾਗਾਲੈਂਡ, ਮਨੀਪੁਰ, ਉਹਨਾਂ ਖਿੱਤਿਆਂ ਦੇ ਵਿੱਚ ਜਿਹੜੇ ਹਕੂਮਤੀ ਏਜੰਸੀਆਂ ਨੂੰ ਖੁੱਲੇ ਹੱਕ ਦਿੱਤੇ ਨੇ, ਉਹ ਕਾਨੂੰਨ ਜਿਹੜਾ ਸੀਗਾ ਅਫਸਫਾ, ਉਹਦੇ ਖਿਲਾਫ ਉਹ ਲੜ ਰਹੀ ਸੀਗੀ। ਤੇ ਉਸ ਸੰਘਰਸ਼ ਦੇ ਵਿੱਚ ਉਸ ਬੀਬੀ ਨੇ ਆਪ ਦੇ 14-15 ਸਾਲ ਲਾਏ। ਉਹਦੀ ਮਨੋਰਮਾ ਉਹਦਾ ਨਾਂ ਦੱਸਿਆ ਜਾਂਦਾ ਸੀ, ਉਹਦਾ ਨਾਂ ਹੋਰ ਵੀ ਕਈ ਲੈਂਦੇ ਨੇ, ਉਹਦਾ ਜ਼ਿਆਦਾ ਚਰਚਿਤ ਨਾਂ ਮਨੋਰਮਾ ਰਿਹਾ। ਤੇ ਉਸ ਬੀਬੀ ਨੇ ਬਹੁਤ ਲੰਮਾ ਅਰਸਾ ਸੰਘਰਸ਼ ਲੜਿਆ। ਪਰ ਸਾਡੀ ਕੌਮ ਦੇ ਵਿੱਚ ਇਹ ਇੱਕ ਮੈਨੂੰ ਬੜੀ ਘਾਟ ਲੱਗ ਰਹੀ ਆ ਕਿ ਅਸੀਂ ਤਹਿਜ਼ੀਬ ਦਾ ਪੱਲਾ ਛੱਡਦੇ ਜਾ ਰਹੇ ਹਾਂ। ਅਸੀਂ ਬਹੁਤ ਸਾਰੇ ਲੋਕਾਂ ਤੋਂ ਪਿਛਲੇ ਦੌਰ ਵਿੱਚ ਬਾਪੂ ਸੂਰਤ ਸਿੰਘ ਦੇ ਬਾਰੇ ਨੀਵੇਂ ਦਰਜੇ ਦੀਆਂ ਟਿੱਪਣੀਆਂ ਸੁਣੀਆਂ ਕਿ ਐਵੇਂ ਡਰਾਮੇ ਕਰਦੇ ਆ ਜੀ, ਐ ਕਾਹਤੋਂ ਕਾਹਤੋਂ। ਭਾਈ ਇੱਕ ਬੰਦਾ ਇੱਕ ਚੰਗੇ ਮਿਸ਼ਨ ਲਈ ਲੜ ਰਿਹਾ, ਜੇਕਰ ਤੁਹਾਡੇ ਕੋਲੇ ਕੋਈ ਉਹਦੇ ਨਾਲੋਂ ਬੈਟਰ ਚੰਗੀ ਗੱਲ ਹੈ, ਤੁਸੀਂ ਉਹਦੇ ਨਾਲੋਂ ਜ਼ਿਆਦਾ ਵਧੀਆ ਕੁਝ ਦੇ ਸਕਦੇ ਹੋ ਤਾਂ ਜ਼ਰੂਰ ਦਿਓ। ਪਰ ਜੇਕਰ ਤੁਸੀਂ ਉਹਨੂੰ ਉਹਦੇ ਨਾਲੋਂ ਕਿਸੇ ਵੀ ਹਾਲਤ ਵਿੱਚ ਕੁਝ ਦੇਣ ਜੋਗੇ ਨਹੀਂ, ਫਿਰ ਉਹਨੂੰ ਤਾਂ ਲੱਗੇ ਰਹਿਣ ਦਿਓ। ਮੈਂ ਇਹ ਗੱਲ ਦੇਖੀ ਆ ਵੀ ਉਹਨੂੰ ਐਵੇਂ ਮਿਹਣੇ ਮਾਰੀ ਜਾਣੇ, ਤਾਨੇ ਮਾਰੀ ਜਾਣੇ ਵੀ ਇਹ ਐ ਕਰਦਾ, ਉਹ ਕਰਦਾ। ਇਹ ਗੱਲਾਂ ਕੋਈ ਬਹੁਤੀਆਂ ਵਧੀਆ ਨਹੀਂ। ਜਾਂ ਤਾਂ ਮਤਲਬ ਮੈਂ ਤਾਂ ਫਿਰ ਇਹ ਸੋਚ ਲੈਂਦਾ ਸੀ ਕਈ ਵਾਰੀ ਜਦੋਂ ਬਾਪੂ ਨਾਲ ਗੱਲ ਹੋਣੀ, ਬਈ ਜਿਹੜੇ ਬੰਦੇ ਨੁਕਸ ਕੱਢਦੇ ਆ ਉਹ ਸ਼ਾਇਦ ਉਹਨਾਂ 'ਚ ਕੋਈ ਨੁਕਸ ਨਹੀਂ ਹੋਣਾ, ਜਿਹੜੇ ਬਾਪੂ ਸੂਰਤ ਸਿੰਘ ਵਿੱਚ ਨੁਕਸ ਲੱਭਦੇ ਫਿਰਦੇ ਉਹਨਾਂ 'ਚ ਕੋਈ ਆਪ ਦੇ 'ਚ ਨੁਕਸ ਨਹੀਂ ਹੋਣਾ। ਜਾਂ ਜਿਹੜੇ ਬੰਦੇ ਬਾਪੂ ਸੂਰਤ ਸਿੰਘ ਦੇ ਪੈਂਤਲਿਆਂ ਦਾ ਮਖੌਲ ਉਡਾਉਂਦੇ ਆ, ਲਾਜ਼ਮੀ ਉਹ ਜ਼ਿਆਦਾ ਸਿਆਣੇ ਹੋਣੇ ਆ, ਉਹਨਾਂ ਕੋਲੇ ਜ਼ਿਆਦਾ ਵੱਧ ਬੈਟਰ ਪਰਫਾਰਮ ਕਰਨ ਦਾ ਢੰਗ ਤਰੀਕਾ ਹੋਊ। ਪਰ ਨਾ ਤਾਂ ਉਹ ਬੰਦੇ ਕਦੇ ਆਪ ਇਸ ਤਰ੍ਹਾਂ ਦੇ ਕੋਈ ਵੱਡੇ ਸਟੈਪ ਲੈਣ ਜੋਗੇ ਸੀ, ਕਿਉਂਕਿ ਇਹ ਬੜੀ ਵੱਡੀ ਗੱਲ ਹੁੰਦੀ ਹੈ। ਐਡੀ ਵੱਡੀ ਕੌਮ ਦੇ ਵਿੱਚੋਂ ਭਾਈ ਗੁਰਬਖਸ਼ ਸਿੰਘ ਖਾਲਸਾ ਹੀ ਕਿਉਂ ਏਡਾ ਰਿਸਕ ਲੈਂਦਾ, ਐਡਾ ਸਿਦਕ ਦਿਖਾਉਂਦਾ। ਮੈਨੂੰ ਯਾਦ ਆ ਜਦੋਂ ਇੱਥੇ ਅੰਮ੍ਰਿਤਸਰ ਜੂਨ 84 ਦਾ ਪ੍ਰੋਗਰਾਮ ਸੀਗਾ ਹੋਣਾ, 6 ਜੂਨ ਦਾ, ਉਹ 2 ਜਾਂ 3 ਜੂਨ ਨੂੰ ਇੱਥੇ ਅੰਮ੍ਰਿਤਸਰ ਆਇਆ ਤੇ ਇਸੇ ਦੌਰਾਨ ਮੇਰੇ ਕੋਲੇ ਘਰ ਆਇਆ। ਭਾਈ ਗੁਰਬਖਸ਼ ਸਿੰਘ ਨੂੰ ਮਤਲਬ ਉਹਦੀਆਂ ਗੱਲਾਂ ਬਹੁਤ ਵਧੀਆ ਸੀ। ਉਹ ਕਹਿੰਦਾ ਸੀ ਵੀ ਮੈਂ ਏਦਾਂ ਮੁਖੜਤਾ ਰੱਖੂ, ਏਦਾਂ ਕਰੂੰ, ਤੇ ਮੈਨੂੰ ਉਹਦੀਆਂ ਗੱਲਾਂ ਦੇ ਨਾਲ ਬੇਇਤਫਾਕੀ ਸੀ। ਮੈਂ ਉਹਦੇ ਟਾਰਗੇਟ ਨਾਲ ਸਹਿਮਤੀ ਰੱਖਦਾ ਸੀਗਾ ਕਿ ਸਾਨੂੰ ਜਿਹੜਾ ਚ ਨਜ਼ਰਬੰਦ ਸਿੱਖਾਂ ਦਾ ਮਸਲਾ ਉਭਾਰਨਾ ਚਾਹੀਦਾ, ਤੇ ਉਹ ਇਸ ਗੱਲ ਦੇ ਉੱਤੇ ਸੀ ਕਿ ਮੈਂ ਏਦਾਂ ਭੁੱਖ ਹੜਤਾਲ ਰੱਖੂੰਗਾ। ਮੈਂ ਕਿਹਾ ਯਾਰ ਬਹੁਤ ਵੱਡੀ ਗੱਲ ਤੂੰ ਕਹਿ ਰਿਹਾ। ਤੇ ਪਰ ਉਹ ਮੈਨੂੰ ਕਹਿੰਦਾ ਸੀ ਤੂੰ ਇੰਨੀ ਗੱਲ ਹੀ ਜੇ ਮੰਨਦਾ ਕਿ ਇਹ ਮਿਸ਼ਨ ਠੀਕ ਆ, ਸਾਡਾ ਨਿਸ਼ਾਨਾ ਠੀਕ ਆ, ਤੇ ਬਾਕੀ ਗੱਲਾਂ ਕੋਈ ਗੱਲ ਨਹੀਂ, ਤੂੰ ਆਪਾਂ ਕਰਨਾ। ਤੋ ਅਸੀਂ ਉਹ ਪੋਸਟਰ ਜੇ ਹੱਥ ਨਾਲ ਹੀ ਜਿਹੜੇ ਆਪਣੇ ਕੰਪਿਊਟਰ ਤੇ ਟਾਈਪ ਕਰਕੇ ਕੁਛ ਛਾਪ ਕੇ ਮੈਟਰ ਜਿਹਾ ਬਣਾਇਆ, ਤੇ ਉਹ ਅਸੀਂ 6 ਜੂਨ ਨੂੰ ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚ ਜਿੰਨੇ ਵੀ ਉੱਥੇ ਸਿੱਖ ਸੰਘਰਸ਼ ਨਾਲ ਸੰਬੰਧਿਤ ਭਾਵਨਾਵਾਂ ਵਾਲੇ ਸਿੱਖ ਆਉਂਦੇ ਆ, ਉਹਨਾਂ ਸਾਰਿਆਂ ਨੂੰ ਵੰਡਿਆ ਕਿ ਅਲਟੀਮੇਟਮ ਦਿੰਦੇ ਆ ਸਰਕਾਰ ਨੂੰ, ਇੰਨੀ ਤਰੀਕ ਤੱਕ ਜੇ ਨਾ ਕੀਤਾ। ਤੋ ਫਿਰ ਇੱਕ ਮਾਰਚ ਛੋਟਾ ਜਿਹਾ ਵੀ ਉੱਥੇ ਕੱਢਿਆ ਚੰਡੀਗੜ੍ਹ 'ਚ, ਤੇ ਅਖੀਰ ਫਿਰ ਉਹ ਦਿਨ ਆ ਗਿਆ ਜਦੋਂ ਉਹਨੇ ਭੁੱਖ ਹੜਤਾਲ ਸ਼ੁਰੂ ਕਰਤੀ। ਪਹਿਲਾਂ ਜਥੇਦਾਰ ਅਵਤਾਰ ਸਿੰਘ ਮੱਕੜ ਨੇ, ਸ਼੍ਰੋਮਣੀ ਕਮੇਟੀ ਨੇ ਵੀ ਕਾਫੀ ਜ਼ਿਆਦਾ ਤੰਗੀਆਂ ਖੜੀਆਂ ਕੀਤੀਆਂ, ਪਰ ਅਖੀਰ ਗੱਲ ਬਣ ਗਈ ਤੇ ਉਹ ਸੰਘਰਸ਼ ਬੁਲੰਦੀਆਂ ਤੇ ਗਿਆ, ਤੇ ਉਹਦੇ ਅਖੀਰ ਦੇ ਵਿੱਚ ਆਪਦੀ ਜਾਨ ਮਾਰ ਗਿਆ।
ਭਾਵੇਂ ਉਹਦੇ ਚ ਕਈ ਥਾਵਾਂ ਤੇ ਗੜਬੜਾਂ, ਕਈ ਥਾਵਾਂ ਤੇ ਸਾਡੀਆਂ ਅਸਹਿਮਤੀਆਂ ਨੇ, ਪਰ ਬਾਪੂ ਸੂਰਤ ਸਿੰਘ ਦੇ ਸੰਘਰਸ਼ ਵਾਂਗੂ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਦੇਣਦਾਰ ਆ। ਖਾਸ ਤੌਰ ਤੇ ਜਿਹੜੇ ਸਿੰਘ ਸਾਡੇ ਜੇਲ੍ਹਾਂ ਚੋਂ ਪੈਰੋਲ ਤੇ ਆਉਣ ਲੱਗੇ ਆ ਨਾ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਨੁਕਸ ਜ਼ਿਆਦਾ ਅਹਿਮ ਨੇ ਕਿ ਉਹਨਾਂ ਦੀ ਜਿਹੜੀ ਦੇਣ ਆ ਉਹ ਜ਼ਿਆਦਾ ਅਹਿਮ। ਇਵੇਂ ਹੀ ਜਿਹੜਾ ਜਿਵੇਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਏਡੀ ਵੱਡੀ ਛਾਲ ਮਾਰੀ ਆ, ਉਵੇਂ ਬਾਪੂ ਸੂਰਤ ਸਿੰਘ ਦੀ ਜਿਹੜੀ ਹੈਗੀ ਆ ਸਾਨੂੰ ਘਾਲ ਕਮਾਈ, ਉਹਦਾ ਧਿਆਨ ਰੱਖਣਾ ਚਾਹੀਦਾ। ਪਰ ਅਸੀਂ ਜਿਹੜੇ ਹੈਗੇ ਆ ਨਿੱਕੀਆਂ ਨਿੱਕੀਆਂ ਗੱਲਾਂ ਲੱਭ ਕੇ ਕਿ ਐ ਆ ਉਹ ਆ, ਤੇ ਉਹਨਾਂ ਗੱਲਾਂ ਤੇ ਜ਼ਿਆਦਾ ਕਰਦੇ ਆ। ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਇਹ ਸਾਡੇ 'ਚ ਬਹੁਤ ਭਾਰੀ ਨੈਗੇਟਿਵਿਟੀ ਜਿਹੜੀ ਹੈਗੀ ਆ ਉਹ ਆ ਰਹੀ ਆ, ਔਰ ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਆਪਣੇ ਤੌਰ ਤੇ ਆਤਮ ਚੀਨਣ ਕਰਨਾ ਚਾਹੀਦਾ। ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਵਿਸ਼ੇਸ਼ ਪ੍ਰੋਗਰਾਮ ਇਸ ਮਸਲੇ ਤੇ ਵੀ ਕਰਨਾ, ਜਿਹਦੇ ਵਿੱਚ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਕਿਵੇਂ ਆਪਾਂ ਆਪਦੀ ਕੌਮ ਦੇ ਖਿਲਾਫ ਭੁਗਤ ਰਹੇ ਹਾਂ, ਕਿਵੇਂ ਆਪਾਂ ਉਸ ਨੈਰੇਟਿਵ ਦੀ ਹਮਾਇਤ ਵਿੱਚ ਭੁਗਤ ਜਾਂਦੇ ਆ ਜਿਹੜਾ ਸਾਡੀ ਕੌਮ ਦੇ ਲਈ ਸਹੀ ਨਹੀਂ ਹੈ, ਸਾਡੇ ਖਿਲਾਫ ਆ। ਤੇ ਅਸੀਂ ਇੱਕ ਤਰੀਕੇ ਨਾਲ ਕੌਮ ਦੇ ਵਿੱਚ ਨਿਰਾਸ਼ਤਾ ਲਿਆਉਣ ਵਾਲਾ, ਕੌਮ ਦੇ ਵਿੱਚ ਬੇਯਕੀਨੀ ਜਿਹੜੀ ਹੈਗੀ ਆ ਭਰੋਸੇਯੋਗਤਾ ਘਟਾਉਣ ਵਾਲਾ ਮਾਹੌਲ ਆ, ਉਹ ਸਿਰਜਣ ਵਾਲੇ ਪਾਸੇ ਤੁਰ ਜਾਂਦੇ ਆ। ਤੋਂ ਬਾਪੂ ਸੂਰਤ ਸਿੰਘ ਜਿਹੜਾ ਹੈ ਉਹਦੇ ਸੰਘਰਸ਼ ਨੂੰ ਸਲਾਮ ਕਰਦਿਆਂ ਹੋਇਆਂ ਅਗਲੇ ਮਸਲੇ ਵੱਲ ਜੇ ਵਧੀਏ ਤਾਂ ਉਹ ਹੈ ਕਿ ਪਿਛਲੇ ਦਿਨਾਂ 'ਚ ਜਿਹੜਾ ਰਾਹੁਲ ਗਾਂਧੀ ਨੇ ਪੰਜਾਬ ਆ ਕੇ ਹਲਚਲ ਉਹਦੇ ਕਰਕੇ ਸ਼ੁਰੂ ਹੋਈ ਆ, ਉਹਦੇ ਵਿੱਚ ਇੱਕ ਨਵੀਂ ਗੱਲ ਇਹ ਵਾਪਰੀ ਆ ਕਿ ਇੱਕ ਨੌਜਵਾਨ ਨੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਦਾਅਵਾ ਕੀਤਾ ਕਿ ਮੈਂ ਉਹ ਬੰਦਾ ਜਿਹਨੇ ਰਾਹੁਲ ਗਾਂਧੀ ਦੇ ਦਸਤਾਰ ਸਜਾਈ ਸੀ। ਹੁਣ ਉਹਨੇ ਇਸ ਗੱਲ ਨੂੰ ਜਸਟੀਫਾਈ ਕਰਨ ਦੇ ਲਈ ਜੋ ਕੁਝ ਕਿਹਾ, ਉਹਦੇ ਕਰਕੇ ਬਹੁਤ ਵੱਡਾ ਵਾਵੇਲਾ ਖੜਾ ਹੋਇਆ ਹੈ। ਇੱਕ ਪਾਸੇ ਸਾਰੀ ਸਿੱਖ ਕੌਮ ਇਹ ਗੱਲ ਕਦੇ ਭੁੱਲ ਨਹੀਂ ਸਕਦੀ ਕਿ ਗਾਂਧੀ ਨਹਿਰੂ ਪਰਿਵਾਰ ਨੇ ਸਾਡੇ ਧਰਮ ਦਾ, ਸਾਡੀ ਕੌਮ ਦਾ ਬੇੜਾ ਗਰਕ ਕਰਨ ਲਈ, ਸਾਡੀਆਂ ਜੜ੍ਹਾਂ ਪੱਟਣ ਲਈ, ਸਾਡੀ ਨਸਲਕੁਸ਼ੀ ਕਰਨ ਲਈ ਕੋਈ ਕਸਰ ਨਹੀਂ ਛੱਡੀ। ਇਹ ਠੀਕ ਆ ਕਿ ਭਾਰਤੀ ਹਕੂਮਤੀ ਤੰਤਰ, ਚਾਹੇ ਉਹ ਕੋਈ ਅੱਜ ਮੋਦੀ ਆ ਗਿਆ ਤਾਂ ਕਿਹੜਾ ਨੀਤੀਆਂ ਬਦਲ ਗਈਆਂ, ਜਾਂ ਕੱਲ ਨੂੰ ਕੋਈ ਈਵਨ ਕਿ ਜਥੇਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਬਿਠਾ ਦਿਓ ਉੱਥੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ, ਭਾਰਤ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਬਣ ਜਾਵੇ, ਨੀਤੀਆਂ ਤਾਂ ਉਹੀ ਰਹਿਣੀਆਂ ਨੇ। ਸੋ ਜਿਹੜੀਆਂ ਨੀਤੀਆਂ ਨੇ, ਉਹਨਾਂ ਨੀਤੀਆਂ ਨੂੰ ਜਦੋਂ ਇੰਪਲੀਮੈਂਟ ਕੀਤਾ ਗਿਆ ਸਾਡੇ ਖਿਲਾਫ, ਉਦੋਂ ਇੰਦਰਾ ਗਾਂਧੀ, ਰਾਜੀਵ ਗਾਂਧੀ, ਇਹ ਸਾਰੇ ਸੀਗੇ। ਤਾਂ ਉਸੇ ਪਰਿਵਾਰ ਦਾ ਬੱਚਾ, ਠੀਕ ਆ ਕਿ ਉਹਦੇ ਬਾਰੇ ਅਸੀਂ, ਸਾਡੇ ਕੋਲੇ ਹਜੇ ਕੋਈ ਉਵੇਂ ਦੀ ਸਿੱਧੀ ਗੱਲ ਨਹੀਂ ਹੈਗੀ ਕਿ ਇਹਨੇ ਆਹ ਕਿਹਾ ਜਾਂ ਕੀਤਾ, ਪਰ ਸਾਡੇ ਉਹਦੇ ਪ੍ਰਤੀ ਕੋਈ ਬਹੁਤੇ ਜ਼ਿਆਦਾ ਹਾਂ ਪੱਖੀ ਵਿਚਾਰ ਅਜੇ ਨਹੀਂ ਹੈ। ਤੇ ਇਸ ਮੌਕੇ ਜਦੋਂ ਕੋਈ ਉੱਠ ਕੇ ਬੰਦਾ ਇਸ ਤਰੀਕੇ ਦੀਆਂ ਦਲੀਲਾਂ ਦੇਵੇ ਕਿ ਜੀ ਮੈਂ ਉਹਦੇ ਪੱਗ ਬੰਨੀ ਆ ਤੇ ਪੱਗ ਬੜੀ ਵਧੀਆ ਬੰਨਤੀ, ਮੈਂ ਤਾਂ ਕਮਾਲ ਕਰਤੀ, ਤੇ ਲੋਕ ਮਨਾਂ ਦੇ ਵਿੱਚ ਜੋ ਕਾਂਗਰਸ ਦੇ ਖਿਲਾਫ ਰੋਹ ਆ, ਜੋ ਰੋਸ ਆ, ਉਹ ਬਹੁਤ ਜ਼ਿਆਦਾ ਭਖਿਆ, ਬਹੁਤ ਜ਼ਿਆਦਾ ਉਹਦੇ ਨਾਲ ਮਾਹੌਲ ਦੇ ਵਿੱਚ ਤਲਖੀ ਆਈ। ਅਸੀਂ ਸਮਝਦੇ ਹਾਂ ਕਿ ਉਸ ਨੌਜਵਾਨ ਨੂੰ ਪਹਿਲੀ ਗੱਲ ਤਾਂ ਇਹ ਪੱਗ ਬੰਨਣ ਜਾਣਾ ਹੀ ਨਹੀਂ ਸੀ ਚਾਹੀਦਾ, ਪਰ ਜੇਕਰ ਚਲੇ ਵੀ ਗਿਆ ਤਾਂ ਇਦਾਂ ਇਸ ਗੱਲ ਨੂੰ ਜਸਟੀਫਾਈ ਕਰਨ ਦੇ ਲਈ ਜਿਹੜਾ ਕੁਝ ਉਹਨੇ ਕਿਹਾ ਉਹ ਉਦੋਂ ਵੀ ਜ਼ਿਆਦਾ ਮਾੜਾ। ਇਹ ਤਾਂ ਇਉਂ ਆ ਜਿਵੇਂ ਅਕਾਲੀ ਦਲ ਬਾਦਲ ਵਿੱਚ ਜੇ ਇਹੋ ਬੰਦਾ ਹੋਵੇ ਤਾਂ ਉਹ ਬਰਗਾੜੀ ਤੇ ਬਾਈਬਲ ਕਾਂਡ ਨੂੰ ਵੀ ਜਸਟੀਫਾਈ ਕਰੂਗਾ, ਉਹ ਸੈਣੀ ਦੀ ਬਦਮਾਸ਼ੀ ਨੂੰ ਵੀ, ਜਾਂ ਸੈਣੀ ਦੀ ਅਪਾਇੰਟਮੈਂਟ ਜਿਹੜੀ ਹੋਈ ਆ ਉਹਨੂੰ ਵੀ ਜਸਟੀਫਾਈ ਕਰੂਗਾ। ਇਹੋ ਜਿਹਾ ਬੰਦਾ ਤਾਂ 1984 ਦੇ ਜਿਹੜਾ ਇਲਜ਼ਾਮ ਲੱਗਦੇ ਆ ਕੁਝ ਆਗੂਆਂ ਦੇ ਉੱਤੇ ਕਿ ਇਹਨਾਂ ਨੇ ਗੜਬੜ ਕੀਤੀ ਆ, ਉਹ ਤਾਂ ਉਹਨਾਂ ਨੂੰ ਵੀ ਜਸਟੀਫਾਈ ਕਰੂਗਾ। ਸੋ ਇੱਕ ਤਾਂ ਹਰਕਤ ਉਹੋ ਜਿਹੀ ਕਰਨੀ ਜਿਹੜੀ ਸਿੱਖ ਜਜ਼ਬਾਤਾਂ ਦੇ ਉਲਟ ਹੋਵੇ, ਸਿੱਖ ਹਿੱਤਾਂ ਦੇ ਉਲਟ ਹੋਵੇ, ਫਿਰ ਉਹਨੂੰ ਜਾਇਜ਼ ਵੀ ਦਿਖਾਉਣਾ ਵੀ ਅਸੀਂ ਠੀਕ ਕੀਤਾ, ਇਹ ਗੱਲ ਬਹੁਤ ਮਾੜੀ ਵਾਪਰੀ ਹੈ। ਔਰ ਇਹਦੇ ਕਰਕੇ ਸਿੱਖ ਨੌਜਵਾਨਾਂ ਦੇ ਵਿੱਚ ਉਸ ਨੌਜਵਾਨ ਪ੍ਰਤੀ ਬਹੁਤ ਗੁੱਸਾ। ਅਸੀਂ ਤਾਂ ਇਸ ਪ੍ਰੋਗਰਾਮ ਰਾਹੀਂ ਬੇਨਤੀ ਕਰਾਂਗੇ ਕਿ ਸਾਡੀ ਕੌਮ ਦੇ ਹਰ ਇੱਕ ਨਿੱਕੇ ਤੋਂ ਨਿੱਕੇ, ਵੱਡੇ ਤੋਂ ਵੱਡੇ ਅੰਗ ਨੂੰ ਇੱਕ ਜੁਟਤਾ ਤੇ ਇੱਕ ਮੁੱਠਤਾ ਦੇ ਨਾਲ ਸਿੱਖ ਜਜ਼ਬਾਤਾਂ ਦੀ ਪੈਰਵਾਈ ਕਰਨੀ ਚਾਹੀਦੀ ਹੈ। ਲਕੀਰ ਸਿੱਧੀ ਹੋਈ ਜਾਂ ਤਾਂ ਤੁਸੀਂ ਏਦਾਂ ਹੋ ਜਾਂ ਦੁਸ਼ਮਣ ਵਾਲੇ ਪਾਸੇ ਹੋ। ਸੋ ਅਸੀਂ ਤਾਂ ਆਸ ਕਰਾਂਗੇ ਕਿ ਆਪਸੀ ਵਿਤਕਰੇ, ਆਪਸੀ ਦੂਰੀਆਂ, ਆਪਦੇ ਜਿਹੜੇ ਵਿਚਾਰਾਂ ਦੇ ਵਖਰੇਵੇਂ ਆ ਉਹ ਜਿੰਨੇ ਮਰਜ਼ੀ ਹੋਣ, ਪਰ ਆਪਾਂ ਲਕੀਰ ਦੇ ਉਰਲੇ ਪਾਸੇ ਰਹੀਏ। ਸਾਰੇ ਦੇ ਸਾਰੇ ਇੰਡੀਅਨ ਸਟੇਟ ਸਿਸਟਮ, ਭਾਰਤੀ ਹਕੂਮਤੀ ਤੰਤਰ ਦੇ ਹਰ ਉਸ ਕਾਲਪੁਰਜੇ ਦੇ ਖਿਲਾਫ ਭੁਗਤੀਏ ਜਿਹੜਾ ਸਾਡੀ ਕੌਮ ਦਾ ਦੁਸ਼ਮਣ ਆ, ਜਿਹੜਾ ਸਾਡੀ ਕੌਮ ਨੂੰ ਮਾਰਨਾ ਚਾਹੁੰਦੇ ਆ, ਜਿਨ੍ਹਾਂ ਨੇ ਨਸਲਕੁਸ਼ੀ ਕੀਤੀ ਆ। ਸੋ ਅਗਲੀ ਗੱਲ ਜਿਹੜੀ ਆ ਉਹ ਇਹ ਆ ਕਿ ਜਿਹੜਾ ਰਾਜਾ ਵੜਿੰਗ, ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਤੋਂ ਬਾਅਦ ਵਿੱਚ ਕਾਂਗਰਸ ਦਾ ਜਿਹੜਾ ਪ੍ਰਧਾਨ ਬਣਾਇਆ ਅਮਰਿੰਦਰ ਸਿੰਘ ਰਾਜਾ ਵੜਿੰਗ, ਉਸ
ਬੰਦੇ ਨੇ ਬੀਤੇ ਦਿਨਾਂ ਦੇ ਵਿੱਚ ਬਹੁਤ ਇਹੋ ਜਿਹੀਆਂ ਬਿਆਨਬਾਜ਼ੀਆਂ ਕੀਤੀਆਂ ਨੇ ਜਿਹੜੀਆਂ ਕਿ ਸਿਆਸੀ ਨਜ਼ਰੀਏ ਤੋਂ ਉਹਨੂੰ ਠੀਕ ਲੱਗਦੀਆਂ ਹੋਣਗੀਆਂ, ਪਰ ਸਿੱਖ ਜਜ਼ਬਾਤਾਂ ਦੇ ਹਿਸਾਬ ਨਾਲ ਉਹਦਾ ਕਾਫੀ ਵਿਰੋਧ ਜਿਹੜਾ ਉਹ ਹੁੰਦਾ ਰਿਹਾ। ਤੇ ਲੋਕਾਂ ਨੂੰ ਲੱਗਦਾ ਸੀ ਵੀ ਇੰਨੀ ਪਤਾ ਨਹੀਂ ਉਹਦੀ ਕਿੱਡੀ ਕੁ ਪਹੁੰਚ ਆ ਜਾਂ ਕਿੱਡੀ ਗੱਲ ਆ, ਪਰ ਰਾਹੁਲ ਗਾਂਧੀ ਦੀ ਇੱਕ ਸੜਕ ਤੇ ਤੁਰੇ ਜਾਂਦਿਆਂ ਦੀ ਵੀਡੀਓ ਆ ਜਿਹਦੇ ਵਿੱਚ ਬਹੁਤ ਸਾਰੇ ਉਹਨਾਂ ਦੀ ਪਾਰਟੀ ਦੇ ਵਰਕਰ ਸੜਕ ਤੇ ਜਾ ਰਹੇ ਨੇ, ਤੇ ਇੱਥੇ ਉਸ ਰਾਜੇ ਵੜਿੰਗ ਨੂੰ ਸੁਰੱਖਿਆ ਕਰਮਚਾਰੀਆਂ ਨੇ ਜਿਵੇਂ ਚਲਾ ਕੇ ਪਾਸੇ ਭਗਾ ਕੇ ਉਹ ਮਾਰਿਆ। ਉਹਦੇ ਕਰਕੇ ਲੋਕਾਂ ਨੂੰ ਬੜਾ ਅਜੀਬ ਲੱਗਿਆ ਬਈ ਕਾਂਗਰਸ ਬਿਲਕੁਲ ਖਤਮ ਹੋ ਰਹੀ ਜਮਾਤ ਹੈ, ਰਾਹੁਲ ਗਾਂਧੀ ਦੀ ਕੋਈ ਸਿਆਸੀ ਸਾਖ ਨਹੀਂ, ਕੋਈ ਇਹਨਾਂ ਦਾ ਵਕਾਰ ਨਹੀਂ। ਜੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਦੀ ਇਹ ਹੈਸੀਅਤ ਆ ਉਹਨਾਂ ਦੀ ਨਜ਼ਰ ਵਿੱਚ ਕਿ ਭਗਾ ਕੇ ਉਹ ਮਾਰਿਆ, ਤਾਂ ਜਦੋਂ ਇਹਨਾਂ ਕੋਲੇ ਸੱਤਾ ਆ ਜਾਂਦੀ ਆ ਉਦੋਂ ਇਸ ਪਰਿਵਾਰ ਦਾ ਜਾਂ ਕਾਂਗਰਸ ਦਾ ਪੰਜਾਬ ਦੇ ਆਗੂਆਂ ਪ੍ਰਤੀ ਕਿਹੋ ਜਿਹਾ ਰਵੱਈਆ ਹੁੰਦਾ ਹੋਊ। ਇਹ ਤੋਂ ਗੱਲ ਚੇਤੇ ਆਉਂਦੀ ਆ ਵੀ ਇਹਨਾਂ ਕਾਂਗਰਸੀਆਂ 'ਚ ਪੰਜਾਬ ਵਾਲਿਆਂ 'ਚ ਬੇਗੈਰਤੀ ਭਰੀ ਹੋਈ ਹੈ। ਸਭ ਨੂੰ ਚੇਤੇ ਆ ਕਿ ਗਿਆਨੀ ਜੈਲ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗਾ ਤਾਂ ਉਹਨੇ ਇੰਦਰਾ ਗਾਂਧੀ ਦੀ ਚੱਪਲ ਜਿਹੜੀ ਸੀ ਉਹ ਲੈ ਗਈ ਤੇ ਉਹਨੇ ਜਾ ਕੇ ਕਹਿੰਦੇ ਫੜਾਈ ਤੇ ਉਹਨੂੰ ਬੜਾ ਝਾੜ ਝੂੜ ਕੇ ਦਿੱਤਾ, ਤੇ ਉਹ ਉਸ ਗੱਲ ਦੀ ਸੰਤ ਜਰਨੈਲ ਸਿੰਘ ਜੀ ਜਾਂ ਹੋਰ ਸਿੱਖ ਆਗੂ ਬੜੀ ਚਰਚਾ ਵੀ ਕਰਦੇ ਹੁੰਦੇ ਸੀ ਵੀ ਇੰਦਰਾ ਦੀ ਚੱਪਲੀ ਝਾੜਨ ਵਾਲਾ। ਪਰ ਗਿਆਨੀ ਜੈਲ ਸਿੰਘ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਜੇ ਬਣਿਆ ਜਾਂ ਭਾਰਤ ਦਾ ਰਾਸ਼ਟਰਪਤੀ ਜੇ ਬਣਿਆ ਉਹ ਚੱਪਲੀਆਂ ਚੁੱਪਲੀਆਂ ਝਾੜ ਕੇ ਬਣਿਆ, ਹੋਰ ਉਹਨਾਂ ਨੂੰ ਕੋਲੇ ਕੀ ਹੈ। ਸੋ ਇਹ ਜਿਹੜੇ ਬੇਗੈਰਤੀ ਦਾ ਪਾਠ ਪੰਜਾਬ ਦੇ ਕਾਂਗਰਸੀਆਂ ਨੇ ਪੜਿਆ ਹੋਇਆ ਉਹਦੇ ਵਿੱਚ ਹੀ ਲੱਗਦਾ ਵੀ ਇਹ ਰਾਜੇ ਵੜਿੰਗ ਹੁਣੀ ਵਨੀਤ ਬਿੱਟੂ ਜਿਹੜਾ ਬੇਅੰਤੇ ਬੁੱਚੜ ਦਾ ਪੋਤਾ ਉਹਦੀ ਵੀ ਇੱਕ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਉਹ ਬੜਾ ਵਿਚਾਰਾ ਉਛਲ ਕੁੱਦ ਜੀ ਕਰਕੇ ਛਾਲਾ ਛੂਲਾ ਮਾਰ ਕੇ ਚਾਹੁੰਦਾ ਹੈਗਾ ਵੀ ਲੋਕ ਨਾਅਰੇ ਨੂਰੇ ਲਾਉਣ, ਤੇ ਲੋਕ ਉਹਦੇ ਨਾਅਰਿਆਂ ਨਾਲ ਰਾਹੁਲ ਗਾਂਧੀ ਦੀ ਹਮਾਇਤ ਵਿੱਚ ਨਾਅਰਿਆਂ ਦੇ ਨਾਲ ਕੋਈ ਉਹਦੇ ਵਿੱਚ ਗੱਲ ਨਹੀਂ ਬਣਦੀ, ਤੇ ਉਹਦਾ ਵੀ ਲੋਕਾਂ 'ਚ ਬੜਾ ਮਜ਼ਾਕ ਬਣਿਆ ਹੋਇਆ। ਪਰ ਰਾਜੇ ਵੜਿੰਗ ਜਾਂ ਰਵਨੀਤ ਬਿੱਟੂ ਵਰਗਿਆਂ ਦੀ ਜਿਹੜੀ ਔਕਾਤ ਆ ਜਾਂ ਹੈਸੀਅਤ ਆ ਉਹ ਰਾਹੁਲ ਗਾਂਧੀ ਵਰਗਿਆਂ ਦੀ ਨਜ਼ਰ ਵਿੱਚ ਜੋ ਹੈ ਉਹ ਇਹਨਾਂ 2-3 ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਸਾਹਮਣੇ ਆਈ ਆ, ਕਿਉਂਕਿ ਲੋਕ ਇਹ ਕਹਿੰਦੇ ਆ ਕਿ ਬੜਾ ਇੱਥੇ ਫੜਾ ਜਿਹਾ ਮਾਰਦਾ ਹੁੰਦਾ ਇਹ ਰਵਨੀਤ ਬਿੱਟੂ ਵੀ ਅਸੀਂ ਬੜੀ ਘਣੀ ਕਾਂਗਰਸ ਦੀ ਤੋਪ ਆ, ਪਰ ਇੱਥੇ ਪੰਜਾਬ ਦੇ ਵਿੱਚ ਜਦੋਂ ਰਾਹੁਲ ਗਾਂਧੀ ਆਇਆ ਤੇ ਉਹ ਜਿਹੜਾ ਇਹਦਾ ਪਿਓ ਆ ਬੇਅੰਤ ਸਿੰਘ ਜਿਹਨੂੰ ਪੰਜਾਬ ਦੀ ਕਾਂਗਰਸ ਦਾ ਉਹ ਬੜਾ ਵੱਡਾ ਥੰਮ ਮੰਨਦੇ ਹੋਣਗੇ, ਉਹਨੂੰ ਉਹ ਕਿਸੇ ਵੀ ਤਰੀਕੇ ਨਾਲ ਰੈਕੋਗਨਾਈਜ਼ ਨਹੀਂ ਕੀਤਾ। ਇਹ ਚਰਚਾ ਚੱਲ ਰਹੀ ਆ ਕਿ ਜਿਹੜਾ ਉਹਦਾ ਦਰਾਹੇ ਕੋਲੇ ਬੁੱਤ ਜਿਹਾ ਲਾਇਆ ਹੋਇਆ ਜਾਂ ਪੰਜਾਬ 'ਚ ਕਿਤੇ ਹੋਰ ਉਹਦੀ ਯਾਦ ਕੋਈ ਸਮਾਰਕ ਬਣਿਆ ਹੋਇਆ ਬੇਅੰਤ ਸਿੰਘ ਦੀ ਯਾਦ 'ਚ, ਉੱਥੇ ਉਹ ਨਹੀਂ ਗਿਆ। ਤੇ ਇਸ ਗੱਲ ਦਾ ਤਾਂ ਸਾਰਿਆਂ 'ਚ ਦੁੱਖ ਹੈ, ਅਫਸੋਸ ਹੈ ਕਿ ਇੰਦਰਾ ਗਾਂਧੀ ਦੇ ਪਰਿਵਾਰ ਦਾ ਇਹ ਰਾਹੁਲ ਗਾਂਧੀ ਜਦੋਂ ਪੰਜਾਬ 'ਚ ਆਇਆ ਤਾਂ ਇਹਨੂੰ ਮਾਫੀ ਮੰਗਣੀ ਚਾਹੀਦੀ ਸੀ। ਪੰਜਾਬ ਦੇ ਵਿੱਚ ਜੋ ਨਸਲਕੁਸ਼ੀ ਹੋਈ ਤੇ ਇੱਥੋਂ ਤੱਕ ਗੱਲਾਂ ਲੋਕਾਂ ਨੇ ਕੀਤੀਆਂ ਕਿ ਅਕਾਲ ਤਖਤ ਸਾਹਿਬ ਦੇ ਸਨਮੁਖ ਖੜਾ ਹੋ ਕੇ ਸੋਚਦਾ ਤਾਂ ਹੋਣਾ ਬਈ ਸਾਡੀ ਦਾਦੀ ਤਾਂ ਕਿਤੇ ਲੱਭਦੀ ਨਹੀਂ, ਅਕਾਲ ਤਖਤ ਸਾਹਿਬ ਅੱਜ ਵੀ ਵਿਰਾਜਮਾਨ ਆ। ਉਹ ਜਿਹੜਾ ਇੱਕ ਵਾਰੀ ਜਜ਼ਬਾਤੀ ਹੋ ਕੇ ਜਦੋਂ ਅਸੀਂ ਪੜ੍ਹਦੇ ਸੀ ਕਾਲਜ, ਮੈਨੂੰ ਉਦੋਂ ਸ਼ੇਅਰ ਜਾਂ ਕਵਿਤਾਵਾਂ ਜਿਹੀਆਂ ਲਿਖਣ ਦਾ ਬੜਾ ਭੁੱਸ ਜਿਹਾ ਹੁੰਦਾ ਸੀ, ਤੇ ਮੈਂ ਲਿਖਿਆ ਹੁੰਦਾ ਸੀ ਆਪਦੀ ਪੰਜਾਬੀ ਦੀ ਕਾਪੀ ਦੇ ਮੂਹਰਲੇ ਸਫ਼ੇ ਉੱਤੇ ਵੀ ਸਾਡੇ ਇਰਾਦਿਆਂ ਤੇ ਵਾਅਦਿਆਂ ਦੀ ਗੱਲ ਨਾ ਤੂੰ ਛੇੜ, ਪੁੱਛ ਲਈ ਦੱਸ ਦੂ ਜਿੱਥੇ ਉਹ ਇੰਦਰਾ, ਅਕਾਲ ਤਖਤ ਤਾਂ ਸੋਭਦਾ ਫੇਰ ਵੀ ਜਹਾਨ ਉੱਤੇ, ਦੱਸੋ ਦਿੱਲੀ ਵਾਲਿਓ ਕਿੱਥੇ ਹੈ ਇੰਦਰਾ। ਤੇ ਉਹ ਅਸੀਂ ਕਈ ਵਾਰੀ ਉਹਨੂੰ ਪੜ੍ਹ ਕੇ ਬੜਾ ਆਨੰਦ ਲੈਣਾ ਵੀ ਵਾਕਿਆ ਹੀ ਅਕਾਲ ਤਖਤ ਸਾਹਿਬ ਸਦਾ ਸਦਾ ਇੱਥੇ ਹੈ। ਤੋ ਅੱਜ ਉਹਦੇ ਪਰਿਵਾਰ ਦਾ ਇਹ ਰਾਹੁਲ ਗਾਂਧੀ ਜਦੋਂ ਆ ਕੇ ਦੇਖ ਕੇ ਗਿਆ ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਹੋਣਾ। ਸੋ ਸਾਡੀ ਕੌਮ ਦਾ ਜਿਹੜਾ ਇਹ ਇਤਿਹਾਸ ਆ ਉਹਦੇ ਵਿੱਚ ਇੱਕ ਗੱਲ ਦਾ ਜਿੱਥੇ ਸਾਨੂੰ ਮਾਣ ਆ, ਫਖਰ ਆ ਕਿ ਅਸੀਂ ਸਾਡੇ ਪੁਰਖਿਆਂ ਨੇ ਸਾਡੇ ਬਜ਼ੁਰਗਾਂ ਨੇ ਕਦੇ ਲੇਖਾ ਨਹੀਂ ਰੱਖਿਆ। ਸਰਦਾਰ ਕਪੂਰ ਸਿੰਘ ਸਾਚੀ ਸਾਖੀ ਦੇ ਵਿੱਚ ਇਸ ਨੁਕਤੇ ਨੂੰ ਬੜੇ ਅਹਿਮ ਤਰੀਕੇ ਨਾਲ ਕਿ ਬੀਤੇ ਦੌਰ ਦੇ ਵਿੱਚ ਜਿਵੇਂ ਹਿੰਦੂਆਂ ਦੇ ਉੱਤੇ ਜ਼ੁਲਮ ਹੋਏ ਤਾਂ ਜ਼ਾਲਮ ਦੇ ਖਿਲਾਫ ਉਹ ਲੜ ਨਹੀਂ ਸਕੇ, ਬਦਲਾ ਨਹੀਂ ਲੈ ਸਕੇ, ਜਾਂ ਜਦੋਂ ਉਹਨਾਂ ਦੇ ਮੰਦਿਰਾਂ ਨੂੰ ਢਾਇਆ ਗਿਆ ਤਾਂ ਉਹ ਉੱਥੇ ਵੀ ਹੇਠੀ ਜੀ ਮੰਨ ਕੇ ਰਾਮਨਾਥ ਜੀ ਵੱਟ ਗਏ। ਉਹਨਾਂ ਦੀਆਂ ਹੁਣ ਤਾਂ ਕਈ ਕਿਤਾਬਾਂ ਹੀ ਇਹੋ ਜਿਹੀਆਂ ਆ ਚੁੱਕੀਆਂ ਨੇ, ਹਮ ਹਾਰ ਤੇ ਕਿਉਂ ਰਹੇ, ਹਿੰਦੂ ਇਤਿਹਾਸ ਹਾਰੋਂ ਕੀ ਦਾਸਤਾਨ, ਇਹ 2-3 ਕਿਤਾਬਾਂ, ਜਾਂ ਹਿੰਦੂਇਜ਼ਮ ਧਰਮ ਜਾਂ ਕਲੰਕ, ਇਹ 3-4 ਕਿਤਾਬਾਂ ਤਾਂ ਹਰੇਕ ਸਿੱਖ ਨੂੰ ਪੜ੍ਹਨੀਆਂ ਚਾਹੀਦੀਆਂ ਨੇਗੀਆਂ ਜਿਹੜਾ ਇਹਨਾਂ ਮਸਲਿਆਂ ਉੱਤੇ ਆਪਦੇ ਆਪ ਨੂੰ ਹੋਰ ਜ਼ਿਆਦਾ ਗਿਆਨਵਾਨ ਬਣਾਉਣਾ ਚਾਹੁੰਦਾ। ਪਰ ਸਿੱਖ ਧਰਮ ਦਾ ਇਹ ਸਾਨੂੰ ਸਿੱਖ ਇਤਿਹਾਸ ਦਾ ਮਾਣ ਹੈ ਕਿ ਜਦੋਂ ਵੀ ਕੋਈ ਚੜ੍ਹ ਕੇ ਆਇਆ, ਚਾਹੇ ਉਹ ਮੱਸਾ ਰੰਗੜ ਸੀ, ਚਾਹੇ ਉਹ ਅਬਦਾਲੀ ਸੀ, ਚਾਹੇ ਨਾਦਰ ਸੀ, ਅਸੀਂ ਸਾਡੇ ਬਜ਼ੁਰਗਾਂ ਨੇ ਸਾਨੂੰ ਇੰਨੇ ਜੋਗਾ ਜ਼ਰੂਰ ਕਰਤਾ ਵੀ ਅਸੀਂ ਨਾਲ ਦੀ ਨਾਲ ਲੇਖਾ ਨਿਬੇੜਿਆ ਹੋਇਆ। ਅਸੀਂ ਚਾਹੇ ਲਖਪਤ ਰਾਏ ਸੀਗਾ, ਚਾਹੇ ਉਹ ਮੱਸਾ ਰੰਗੜ ਸੀ, ਅਸੀਂ ਸਾਡੇ ਬਜ਼ੁਰਗਾਂ ਨੇ ਜੋ ਉਸ ਮੌਕੇ ਨਾਲ ਦੀ ਨਾਲ ਲੇਖਾ ਨਿਬੇੜ ਦਿੱਤਾ।
ਉਹਦੀ ਕਰਕੇ ਸਾਨੂੰ ਬੜੀ ਸ਼ਰਮਿੰਦਗੀ ਜਾਂ ਬੜੀ ਜ਼ਿਆਦਾ ਕਿਤੇ ਤੰਗੀ ਜੀ ਨਹੀਂ ਮਹਿਸੂਸ ਹੁੰਦੀ ਹੈਗੀ। ਅਸੀਂ ਹਰੇਕ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਜੋਗੇ ਹੈਗੇ ਆ। ਪਰ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਇੱਕ ਚੀਜ਼ ਦੀ ਬੜੀ ਘਾਟ ਮਹਿਸੂਸ ਹੋ ਰਹੀ ਆ। ਜਿਵੇਂ ਲੋਹੜੀ ਤੇ ਮਾਘੀ ਦਾ ਦਿਨ ਵਾ, ਲੋਹੜੀ ਮਾਘੀ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੀ ਪਤਾ ਹੋਣਾ ਚਾਹੀਦਾ ਤੇ ਕੀ ਸਾਤੋਂ ਭੁਲਾਇਆ ਜਾ ਰਿਹਾ, ਕੀ ਸਾਤੋਂ ਲੁਕੋਇਆ ਜਾ ਰਿਹਾ। ਜਿਵੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਜਿਹੜੀਆਂ ਹਿੰਦਵਾਣੀਆਂ ਸੀ, ਹਿੰਦੂਆਂ ਦੀਆਂ ਬਹੂ ਬੇਟੀਆਂ ਸੀ, ਉਹ ਅਬਦਾਲੀ ਤੋਂ ਛੁਡਵਾਈਆਂ। ਉਹ ਦਿਨ ਦਾ ਤਾਂ ਸਾਡੇ ਕਿਸੇ ਭਾਈਚਾਰੇ ਨੂੰ ਬਹੁਤਿਆਂ ਨੂੰ ਚੇਤਾ ਨਹੀਂ, ਉਹਦਾ ਦਿਨ ਮਨਾਉਣਾ ਚਾਹੀਦਾ। ਜੇਕਰ ਦੁੱਲੇ ਭੱਟੀ ਵੱਲੋਂ ਛੁਡਵਾਈਆਂ 2 ਕੁੜੀਆਂ ਕਰਕੇ, 2 ਬੱਚੀਆਂ ਦੇ ਛੁਡਵਾਉਣ ਅਤੇ ਉਹਨਾਂ ਦੇ ਵਿਆਹ ਕਰਨ ਦੇ ਘਟਨਾ ਨੂੰ ਬਹੁਤ ਵੱਡੀ ਮੰਨ ਕੇ ਲੋਹੜੀ ਵਾਲੇ ਦਿਨ ਉਹਦੇ ਗੋਗੇ ਗਾਏ ਜਾਂਦੇ ਆ, ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਜਾਂ ਹੋਰ ਸਿੱਖ ਸਰਦਾਰਾਂ ਨੇ ਤਾਂ ਬੇਸ਼ੁਮਾਰ ਬੱਚੀਆਂ ਛੁਡਵਾਈਆਂ ਨੇ ਹਿੰਦੂਆਂ ਦੀਆਂ। ਜੇਕਰ 2 ਬੱਚੀਆਂ ਦੇ ਛੁਡਾਉਣ ਦੀ ਦਾਸਤਾਨ ਇੰਨੀ ਅਹਿਮ, ਤਾਂ ਸਾਡੇ ਭਾਈਚਾਰੇ ਦੇ ਜਿਨ੍ਹਾਂ ਗੁਰਸਿੱਖਾਂ ਨੇ ਇਹਨਾਂ ਜਿਹੜਾ ਹੈਗਾ ਬੱਚੀਆਂ ਛੁਡਾਈਆਂ ਨੇ, ਆ ਕਸੂਰ ਦੀ ਬਾਹਮਣੀ ਦੀ ਤਾਂ ਸਾਖੀ ਸਭ ਨੂੰ ਚੇਤੇ ਆ ਨਾ ਵੀ ਉਸਮਾਨ ਖਾਨ ਦੇ ਕੋਲੋਂ ਕਿਵੇਂ ਛੁਡਵਾਈ। ਪਰ ਸਾਡੀ ਕੌਮ ਦੇ ਲੋਕਾਂ ਨੂੰ ਇਹ ਗੱਲ ਨਹੀਂ ਪਤਾ ਹੋਣੀ ਕਿ ਕਸੂਰ ਦੇ ਵਿੱਚ ਕੀ ਵਾਪਰਿਆ ਜਾਂ ਜੱਸਾ ਸਿੰਘ ਆਹਲੂਵਾਲੀਏ ਨੇ ਕੀ ਕੀਤਾ, ਕਿਵੇਂ ਛੁਡਾਈਆਂ। ਹਾਂ, ਸਾਨੂੰ ਇਹ ਜ਼ਰੂਰ ਚੇਤੇ ਆ ਕਿ ਦੁੱਲੇ ਭੱਟੀਆਂ ਛੁਡਾਈਆਂ ਸੀ। ਇਹ ਗੜਬੜ ਆ। ਸਾਨੂੰ ਦੁੱਲਾ ਭੱਟੀ ਚੇਤੇ ਹੋਣਾ ਚਾਹੀਦਾ, ਉਹਦੀ ਕੋਈ ਸਾਨੂੰ ਸਮੱਸਿਆ ਨਹੀਂ, ਸਾਨੂੰ ਇਸ ਗੱਲ ਦੀ ਤਕਲੀਫ ਬਿਲਕੁਲ ਨਹੀਂ ਹੈਗੀ ਕਿ ਦੁੱਲਾ ਭੱਟੀ ਕਿਉਂ ਚੇਤੇ ਆ। ਪਰ ਸਾਨੂੰ ਸਾਡੇ ਭਰਾ, ਸਾਡੀ ਕੌਮ ਦੇ ਉਹ ਘਟਨਾ ਕਿਉਂ ਨਹੀਂ ਚੇਤੇ, ਜਦੋਂ ਸਾਡੇ ਪੁਰਖਿਆਂ ਨੇ, ਸਾਡੇ ਬਜ਼ੁਰਗਾਂ ਨੇ ਇਹ ਕੰਮ ਕੀਤਾ। ਔਰ ਬਹੁਤ ਹੈਰਾਨੀ ਦੀ ਗੱਲ ਆ ਕਿ ਵੇਰਵੇ ਨਹੀਂ ਚੇਤੇ। ਦੂਜਾ ਹੈਗਾ ਕਿ ਅੱਜ ਦੇ ਦਿਨ ਹੀ ਚੇਲੀਆਂਵਾਲਾ ਦੀ ਜੰਗ ਹੋਈ ਸੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਮਹਾਰਾਜਾ ਸ਼ੇਰ ਸਿੰਘ ਦੀ ਕਮਾਂਡ ਹੇਠ ਅੰਗਰੇਜ਼ਾਂ ਦੇ ਨਾਲ ਲੜਾਈ ਹੋਈ। ਤੇ ਉਹ ਲੜਾਈ ਉਹ ਆ ਜਿੱਥੇ ਭਾਰਤੀ ਫੌਜ ਨੇ, ਜਿਹੜਾ ਭਾਰਤੀ ਫੌਜ ਤੋਂ ਭਾਰਤ ਦੀਆਂ ਫੌਜਾਂ ਜਿਹੜੀਆਂ ਹਿੰਦੂ ਰਾਜੇ ਤੇ ਹੋਰ ਸੀ, ਉਹਨਾਂ ਨੇ ਅੰਗਰੇਜ਼ ਦੇ ਨਾਲ ਖੜ ਕੇ ਖਾਲਸਾ ਫੌਜਾਂ ਦੇ ਖਿਲਾਫ ਜੰਗ ਲੜੀ। ਤੇ ਗੁਰੂ ਦੇ ਲਾਡਲਿਆਂ ਨੇ ਕਮਾਲ ਕਰਤੀ। ਉਹ ਇਤਿਹਾਸ ਜਦੋਂ ਵੀ ਪੜ੍ਹਦੇ ਆ ਰੌਂਗਟੇ ਖੜੇ ਹੋ ਜਾਂਦੇ ਆ ਕਿ ਕਿਵੇਂ ਸਿੱਖ ਫੌਜਾਂ ਨੇ ਆਪਦੀ ਬਾਦਸ਼ਾਹੀ ਨੂੰ, ਆਪਦੀ ਸੱਤਾ ਨੂੰ, ਆਪਦੀ ਹੋਂਦ ਹਸਤੀ ਨੂੰ ਬਚਾਉਣ ਲਈ ਜੰਗ ਲੜੀ। ਤੇ ਉਸ ਜੰਗ ਦੇ ਵਿੱਚ ਜੋ ਕੁਝ ਵਾਪਰਿਆ ਉਹ ਐਡਾ ਕਮਾਲ ਆ। ਪਰ ਸਾਡੇ ਅੱਜ ਦੇ ਦਿਨ ਨਾਲ ਉਹ ਗੱਲ ਸੰਬੰਧਿਤ ਹੋਵੇ ਤੇ ਸਾਨੂੰ ਕਿਸੇ ਨੂੰ ਉਹਦਾ ਪਤਾ ਹੀ ਨਾ ਹੋਵੇ, ਕਿਉਂਕਿ ਰਾਗੀ ਢਾਡੀ ਕਥਾਕਾਰ ਜਿਹੜੇ ਨੇ ਉਹ ਇਸ ਪਾਸੇ ਨੂੰ ਆਉਂਦੇ ਹੀ ਨਹੀਂ ਹੈਗੇ ਕਿ ਭਾਈ ਅੱਜ ਦੇ ਦਿਨ ਚੇਲੀਆਂਵਾਲੇ 'ਚ ਤੁਹਾਡੇ ਬਜ਼ੁਰਗਾਂ ਨੇ ਕੀ ਕੀਤਾ ਸੀ। ਨਾ 1999-90 ਦੀ ਗੱਲ ਆ, ਇੱਥੇ ਜੰਮੂ ਦੇ ਵਿੱਚ ਸਾਡੇ ਜਿਹੜੇ ਸ਼ਹੀਦ ਹੋਏ ਸੀਗੇ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ, ਉਹਨਾਂ ਦੀ ਇੱਕ ਫਲੈਕਸ ਜਾਂ ਫੋਟੋ ਲੈ ਕੇ ਨਾਲ ਤੁਰ ਰਹੇ ਸੀਗੇ, ਕਿਉਂਕਿ ਗੁਰਪੁਰਬ ਹੁੰਦਾ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ 'ਚ ਇਹਨਾਂ ਦਿਨਾਂ 'ਚ। ਤੇ ਉੱਥੇ ਜਦੋਂ ਜਾ ਰਹੇ ਸੀ ਨਗਰ ਕੀਰਤਨ ਦੇ ਵਿੱਚ, ਤਾਂ ਹਿੰਦੂਆਂ ਨੇ ਹਮਲਾ ਕਰਤਾ ਤੇ ਕਈ ਸਿੱਖ ਉੱਥੇ ਸ਼ਹੀਦ ਕਰਤੇ ਤੇ ਬਹੁਤ ਕੁਝ ਹੋਇਆ। ਬਾਅਦ 'ਚ ਉਹਦੀ ਇਨਕੁਆਇਰੀ ਵੀ ਕਰਾਈ, ਪਰ ਇਨਕੁਆਇਰੀਆਂ ਚੋਂ ਕੀ ਲੱਭਣਾ ਇੱਥੇ। ਤੋਂ ਜਿਹੜਾ ਜੰਮੂ ਦੇ ਵਿੱਚ ਹਿੰਦੂਆਂ ਨੇ ਹਮਲਾ ਕੀਤਾ, ਜਾਂ ਚੇਲੀਆਂਵਾਲੇ ਦੀ ਜੰਗ 'ਚ ਅਸੀਂ ਫਤਿਹ ਹਾਸਲ ਕੀਤੀ, ਜਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਕਮਾਂਡ ਹੇਠ ਕਿਵੇਂ ਸਿੱਖਾਂ ਨੇ ਹਿੰਦਵਾਣੀਆਂ ਛੁਡਵਾਈਆਂ, ਇਹੋ ਜਿਹੀਆਂ ਗੱਲਾਂ ਸਾਨੂੰ ਭੁਲਾਈਆਂ ਜਾ ਰਹੀਆਂ ਨੇ ਬੜੀ ਸਕੀਮ ਦੇ ਨਾਲ। ਪ੍ਰਚਾਰਕਾਂ ਨੂੰ ਡਿਊਟੀ ਲੱਗੀ ਹੋਈ ਲੱਗਦੀ ਆ ਕਿ ਤੁਸੀਂ ਦੁੱਲਾ ਭੱਟੀ ਕਰਦੇ ਰਹੋ ਬਸ। ਤੇ ਦੂਜਾ ਹੈਗਾ ਵੀ ਅੱਜ ਖਦਰਾਣੇ ਦੀ ਢਾਬ ਦੇ ਉੱਤੇ ਮੁਕਤਸਰ ਦੀ ਜੰਗ ਦਾ, ਮਾਈ ਭਾਗ ਕੌਰ ਦਾ, ਭਾਈ ਮਹਾ ਸਿੰਘ ਦਾ, ਇਹ ਸਾਰਾ ਜ਼ਿਕਰ ਤਾਂ ਉੱਥੇ ਆਉਣਾ 40 ਮੁਕਤਿਆਂ ਦਾ। ਪਰ ਕਿਸੇ ਨੇ ਉੱਥੇ ਇਹ ਨਹੀਂ ਦੱਸਣਾ ਹੈਗਾ ਵੀ ਇਹ ਲੜਾਈ ਅਸਲ ਵਿੱਚ ਗਰਮੀਆਂ 'ਚ ਹੋਈ ਸੀਗੀ। ਮਾਘੀ ਦਾ ਦਿਨ ਤਾਂ ਬਾਅਦ ਵਿੱਚ ਚੁਣਿਆ ਗਿਆ, ਜਿਹੜਾ ਇੱਥੇ ਆਪਣਾ ਪੰਥ ਪ੍ਰਕਾਸ਼ ਆ, ਤਵਾਰਿਕ ਗੁਰੂ ਖਾਲਸਾ ਗਿਆਨੀ ਗਹਿਣ ਸਿੰਘ ਵਾਲਾ, ਉਹਦੇ ਵਿੱਚ ਵੀ ਇਹ ਗੱਲ ਦਰਜ ਵਾ। ਤੇ ਹੋਰ ਵੀ ਅਕਸਰ ਹੀ ਇਹ ਗੱਲ ਵਿਦਵਾਨ ਭਰਾ ਲਿਖਦੇ ਰਹਿੰਦੇ ਆ ਕਿ ਜੰਗ ਤਾਂ ਗਰਮੀਆਂ 'ਚ ਹੋਈ ਸੀ, ਪਰ ਬਾਅਦ ਵਿੱਚ ਇਹ ਦੇਖਿਆ ਗਿਆ ਕਿ ਉਦੋਂ ਉੱਥੇ ਦਿਨ ਮਨਾਉਣਾ ਥੋੜਾ ਜਿਹਾ ਔਖਾ ਲੱਗਿਆ ਤੇ ਸਿੱਖਾਂ ਨੇ ਸੋਚਿਆ ਕਿ ਆਪਾਂ ਯਾਦ ਹੀ ਮਨਾਉਣੀ ਆ, ਸੋ ਉਹਨਾਂ ਨੇ ਮਾਘੀ ਦਾ ਦਿਨ ਮੁਕਰਰ ਕਰ ਲਿਆ। ਇਹ ਮੁਕਰਰ ਕੀਤਾ ਦਿਨ, ਜਿਵੇਂ ਸੰਤ ਭਿੰਡਰਾਂ ਵਾਲਿਆਂ ਦਾ ਜਿਹੜਾ ਜਨਮ ਦਿਹਾੜਾ ਹੈ ਤਾਂ ਉਹ ਜੂਨ ਦਾ 1-2 ਜੂਨ ਦੀ ਰਾਤ ਦਾ, ਪਰ ਮਨਾਇਆ ਉਹ 12 ਫਰਵਰੀ ਨੂੰ ਜਾਂਦਾ। ਤੋ ਇਵੇਂ ਹੀ ਇਹ ਦਿਨ ਜਿਹੜਾ ਹੈਗਾ ਖਦਰਾਣੇ ਦੀ ਢਾਬ ਤੇ ਜਿਹੜੀ ਜੰਗ ਵਾ ਉਹ ਗਰਮੀਆਂ 'ਚ ਹੋਈ ਸੀ। ਹੁਣ ਉੱਥੇ ਸਾਰੇ ਰਾਗੀ ਢਾਡੀ ਧੜੱਲੇ ਨਾਲ ਝੂਠ ਬੋਲਦੇ ਆ ਕਿ ਅੱਜ ਦੇ ਦਿਨ ਇੱਥੇ ਆ ਜੰਗ ਹੋਈ, ਪਤਾ ਹੀ ਨਹੀਂ ਹੈਗਾ ਵਿਚਾਰਿਆਂ ਨੂੰ। ਸੋ ਨਾ ਤਾਂ ਇਹ ਦੱਸਦੇ ਆ ਕਿ ਅੱਜ ਦੇ ਦਿਨ ਨਹੀਂ, ਅੱਜ ਦਾ ਦਿਨ ਤਾਂ ਆਪਾਂ ਉਹਦੀ ਯਾਦ 'ਚ ਮਨਾਉਂਦੇ ਆ,
ਨਾ ਇਹ ਦੱਸਦੇ ਆ ਕਿ ਦੁੱਲੇ ਭੱਟੀ ਦਾ ਵੀ ਚੇਤਾ ਰੱਖੋ, ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਸਿੱਖਾਂ ਦਾ ਵੀ ਚੇਤਾ ਰੱਖੋ। ਨਾ ਇਹ ਦੱਸਦੇ ਆ ਸੰਗਤਾਂ ਨੂੰ ਕਿ ਭਾਈ ਜੌਂ ਦੇ ਵਿੱਚ ਤੁਹਾਡੇ ਭਾਈਚਾਰੇ ਉੱਤੇ ਕੀ ਕਹਿਰ ਢਾਇਆ ਸੀ ਹਿੰਦੂ ਕੱਟੜਪੰਥੀਆਂ ਨੇ। ਖੈਰ, ਕਹਿਣ ਤੋਂ ਭਾਵੇਂ ਹੈ ਕਿ ਚੰਗੇ ਅਤੇ ਮਾੜੇ ਇਤਿਹਾਸ ਵਿੱਚ, ਸਾਡੇ ਇਤਿਹਾਸ ਵਿੱਚ ਦੋਨੇ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ। ਚੰਗੀਆਂ ਘਟਨਾਵਾਂ ਤੇ ਮਾਣ ਕਰਨਾ, ਆਪਦੇ ਔਗਣਾਂ ਘਾਟਾਂ ਤੇ ਕਮਜ਼ੋਰੀਆਂ ਨੂੰ ਦੂਰ ਕਰਨਾ, ਉਹਨਾਂ ਦੇ ਉੱਤੇ ਵਾਰ-ਵਾਰ ਪੜ੍ਹ ਕੇ ਸਮਝ ਕੇ ਆਪਦੀ ਰਾਏ ਬਣਾਉਣੀ, ਇਹ ਹੀ ਸਿਆਣੀਆਂ ਕੌਮਾਂ ਦਾ ਆਤਮ ਚੀਨਣ ਸਾਨੂੰ ਕਰਨਾ ਚਾਹੀਦਾ। ਤੋ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਇਹਨਾਂ ਸੰਘਰਸ਼ਾਂ ਵਿੱਚੋਂ ਫਤਿਹ ਹਾਸਲ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨਹੀਂ ਮੈਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।